ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निघा स्वागत है प्रोग्राम सचो सच विच। बहुत शुक्रिया जी डॉक्टर साहब। आज 26 जुलाई 2018 11 सावन नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਹਜ਼ਾਰਾਂ ਵੀਰਾਂ ਭੈਣਾਂ ਦਾ, ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਜਿਨ੍ਹਾਂ ਨੇ ਕੱਲ ਦੇ ਸੈਗਮੈਂਟ ਨੂੰ ਬਹੁਤ ਪਸੰਦ ਕੀਤਾ। ਸੈਂਕੜਿਆਂ ਉਸ ਤੇ ਕਮੈਂਟ ਨੇ, ਸ਼ੇਅਰਸ ਨੇ ਔਰ ਬਹੁਤ ਸਾਰਿਆਂ ਨੇ ਜਿਹੜਾ ਪਰਸਨਲ ਵੀ ਮੈਸੇजेस ਭੇਜੇ ਨੇ। ਉਹਨਾਂ ਨੂੰ ਪਸੰਦ ਆਇਆ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਮੀਡੀਆ ਜਿਹੜਾ ਬਿਲਕੁਲ ਬਾਇਜ਼ਡ ਤਰੀਕੇ ਦੇ ਨਾਲ ਦੇਖਦਾ ਹੈ, ਸੋਚਦਾ ਹੈ ਔਰ ਉਹ ਸਾਰੀ ਜਿਹੜੀ ਉਹਨਾਂ ਦੀ ਇੱਕ ਚੋਣ ਪ੍ਰੋਸੈਸ ਸੀ ਉਹਦੇ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਹਰ ਇੱਕ ਨੂੰ ਉਹਨਾਂ ਨੇ ਹਿੰਦੂਤਵੀ ਪ੍ਰਿਜ਼ਮ ਦੇ ਨਾਲ, ਹਿੰਦੂਤਵੀ ਲੈਂਸ ਦੇ ਨਾਲ ਦੇਖਿਆ। ਉੱਥੇ ਬਹੁਤ ਸਾਰੇ ਸਾਡੇ ਦਰਸ਼ਕਾਂ ਦਾ ਇਹ ਕਹਿਣਾ ਹੈ ਕਿ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਸਾਰੀ ਸਥਿਤੀ ਨੂੰ ਜਿਹੜੀ ਕਿ ਕੱਲ ਤੱਕ ਐਮਰਜ ਹੋ ਰਹੀ ਸੀ ਉਸ ਨੂੰ ਅਸੀਂ ਇੱਕ ਨਿਰਪੱਖ ਨਜ਼ਰੀਏ ਤੋਂ ਵੀ, ਸਿੱਖ ਨਜ਼ਰੀਏ ਤੋਂ ਵੀ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਸਿੱਖ ਨਜ਼ਰੀਏ ਦੀ ਗੱਲ ਕਰਦੇ ਹਾਂ ਅਸੀਂ ਪਾਕਿਸਤਾਨ ਪ੍ਰਤੀ ਜ਼ਰੂਰ ਬਾਇਜ਼ਡ ਹੈ, ਹਾਂ ਪੱਖੀ ਬਾਇਜ਼ਡ। ਔਰ ਉਹ ਜਿਵੇਂ ਮੈਂ ਅਕਸਰ ਇਸ ਦੇ ਲਈ ਕੋਈ ਵਰਡਸ ਮਿਸ ਵੀ ਨਹੀਂ ਕਰਦਾ, ਹਾਲਾਂ ਸਾਡੇ ਇੱਕ ਸੈਕਸ਼ਨ ਦੇ ਵਿੱਚ ਜਿਹੜੇ ਭਾਵੇਂ ਆਜ਼ਾਦੀ ਪਸੰਦ ਨੇ, ਇਹ ਇੱਕ ਕਮਜ਼ੋਰੀ ਹੈ ਕਿ ਜਦੋਂ ਉਹਨਾਂ ਨੂੰ ਕੋਈ ਪਾਕਿਸਤਾਨ ਦੇ ਨਾਲ ਜੋੜ ਕੇ ਜਾਂ ਕੋਈ ਹੋਰ ਗੱਲ ਕਹੇ ਤੇ ਉਹ ਇੱਕਦਮ ਆਪਣੇ ਆਪ ਨੂੰ ਡਿਸਐਸੋਸੀਏਟ ਕਰਨਾ ਚਾਹੁੰਦੇ ਨੇ। ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਨਾਲ ਜਿੱਥੇ, ਔਰ ਮੈਂ ਇਸ ਨੂੰ ਅੱਜ ਜਿਸ ਵਿਚਾਰ ਨੂੰ ਅਸੀਂ, ਕਿਉਂਕਿ ਹੁਣ ਇਮਰਾਨ ਖਾਨ ਐਜ਼ ਏ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਔਰ ਉਹਨਾਂ ਦੀ ਪਾਰਟੀ ਨੇ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ। ਥੋੜ੍ਹੀਆਂ ਬਹੁਤ ਮੈਜੋਰਟੀ ਤੋਂ ਘੱਟ ਨੇ ਜਿਹੜੀਆਂ ਕਿ ਉਹਨਾਂ ਨੂੰ ਆਜ਼ਾਦ ਉਮੀਦਵਾਰ ਜਾਂ ਦੂਸਰੀ ਕਿਸੇ ਸਮਾਲ ਪਾਰਟੀ ਨਾਲ ਅਲਾਈਅੰਸ ਬਣਾ ਕੇ ਉਹ ਜਿਹੜਾ ਹਕੂਮਤ ਕਰਨਗੇ। ਔਰ ਜ਼ਾਹਰ ਹੈ ਵੀ ਉਹਨਾਂ ਨੇ ਆਪਣੀ ਵਿਕਟਰੀ ਸਪੀਚ ਜਿਹੜੀ ਭਾਵੇਂ ਕੱਲ ਜਿਸ ਦਾ ਅਸੀਂ ਜ਼ਿਕਰ ਕੀਤਾ ਸੀ ਪਰ ਉਸ ਦੀ ਸਕ੍ਰਿਪਟ ਦੇ ਉੱਤੇ ਵੀ ਅਸੀਂ ਵਿਚਾਰ ਨਹੀਂ ਸੀ ਕੀਤੀ ਔਰ ਅਜੇ ਤੱਕ ਅਸੀਂ ਕੁੱਲ ਮਿਲਾ ਕੇ ਕਿ ਵੋਟਿੰਗ ਦਾ ਹੱਕ ਕਿਵੇਂ, ਕਿਸ ਅੰਦਾਜ਼ ਦੇ ਵਿੱਚ ਉਸ ਖਿੱਤੇ ਦੇ ਵਿੱਚ ਵੋਟਾਂ ਦੇ ਨਾਲ ਜੁੜਿਆ ਹੋਇਆ ਜਿਹਨੂੰ ਜਮਹੂਰੀਅਤ ਜਾਂ ਲੋਕਤੰਤਰ ਜਾਂ ਡੈਮੋਕ੍ਰੇਸੀ ਕਹਿੰਦੇ ਨੇ, ਇਸ ਮੁਕਾਮ ਤੱਕ ਪਹੁੰਚਣ 'ਚ ਇੰਡੀਆ ਜਾਂ ਪਾਕਿਸਤਾਨ ਨੇ ਕਿਹੜਾ ਸਫ਼ਰ ਤੈਅ ਕੀਤਾ ਔਰ ਕਿਸ ਅੰਦਾਜ਼ ਦੀ ਜਮਹੂਰੀਅਤ ਭਾਰਤ ਦੇ ਵਿੱਚ ਹੈ, ਜਿੱਥੇ ਕਿ 2014 ਦੇ ਵਿੱਚ ਮੈਜੋਰਿਟੀ ਜਿਹੜੀ ਹੈ ਉਹ BJP ਨੂੰ ਉਹਨਾਂ ਲੋਕਾਂ ਨੇ ਦਿੱਤੀ ਜਿਹੜੇ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਪਾਕਿਸਤਾਨ ਦੇ ਵਿੱਚ ਜਿਹਾਦ ਆ ਗਿਆ, ਉਸ ਦਾ ਇਸਲਾਮੀਕਰਨ ਹੋ ਗਿਆ ਜਾਂ ਅੱਤਵਾਦ ਆ ਗਏ। ਪਰ ਪਾਕਿਸਤਾਨ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਇਹ ਸਾਰੀ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਮਜ਼ਹਬੀ ਪਾਰਟੀਆਂ ਨੇ ਉਹਨਾਂ ਦੀਆਂ ਸੀਟਾਂ 10 ਜਾਂ 12 ਤੱਕ ਮਹਿਦੂਦ ਨੇ ਔਰ ਬਹੁਤ ਸਾਰੇ ਜਿਹੜੇ ਹੋਰ ਵੀ ਉਹਨਾਂ ਦੇ ਉਮੀਦਵਾਰ, ਕਿਉਂਕਿ ਇਸ ਵਾਰ 2-3 ਨਵੇਂ ਫਰੰਟ ਵੀ ਆਏ ਸੀ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਲੇਕਿਨ ਇਸ ਦੇ ਉਲਟ ਜਿਹੜੇ ਪਾਕਿਸਤਾਨ ਨੂੰ ਜਿਹੜਾ ਉਹ ਮਜ਼ਹਬੀ ਹੋਣ ਦਾ ਜਾਂ ਕੱਟੜ ਹੋਣ ਦਾ ਜਾਂ ਇਨਟੋਲਰੈਂਟ ਹੋਣ ਦਾ ਦੋਸ਼ ਦਿੰਦੇ ਨੇ, ਉਹਨਾਂ ਨੇ ਤਾਂ 2014 ਦੇ ਵਿੱਚ ਉਸ ਹਿੰਦੂਤਵੀ ਜਮਾਤ ਨੂੰ ਪਾਵਰ ਦਿੱਤੀ, RSS ਦੀ ਆਊਟਫਿਟ BJP ਨੂੰ, ਜਿਨ੍ਹਾਂ ਦਾ ਨਾਰਾ ਹੀ ਹਿੰਦੂ ਹਿੰਦੀ ਹਿੰਦੁਸਤਾਨ ਹੈ ਔਰ ਉਹਨਾਂ ਨੇ ਪਿਛਲੇ 4 ਸਾਲ 'ਚ ਕੀ ਕੀਤਾ ਹੈ ਉੱਥੇ ਸਿੱਖਾਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਦਲਿਤਾਂ ਦੇ ਨਾਲ, ਈਸਾਈਆਂ ਦੇ ਨਾਲ, ਔਰ 2019 ਦੀਆਂ ਚੋਣਾਂ ਤੋਂ ਪਹਿਲਾਂ ਕਿਸ ਹੱਦ ਤੱਕ ਉੱਥੇ ਸਾਰਾ ਫਿਰਕੂ ਜ਼ਹਿਰ ਜਿਹੜਾ ਉਹ ਘੋਲਿਆ ਜਾ ਰਿਹਾ ਹੈ। ਰੋਜ਼ਾਨਾ ਲਿੰਚਿੰਗ ਦੀਆਂ ਖਬਰਾਂ ਨੇ ਔਰ ਕਿਵੇਂ 21 ਸਟੇਟਾਂ ਦੇ ਵਿੱਚ ਵੀ ਅੱਜ ਭਾਰਤ ਦੀਆਂ
ਇਹ ਵਿਚਾਰਧਾਰਾ ਵਾਲਾ ਜਿਹੜਾ ਹਿੰਦੁਸਤਾਨ ਹੈ ਬੀਜੇਪੀ ਦੀ ਹਕੂਮਤ ਹੈ ਜੀ। ਸੋ ਇਸ ਦੇ ਉਲਟ ਪਾਕਿਸਤਾਨ ਦੀਆਂ ਪਿਛਲੀਆਂ ਚੋਣਾਂ ਵੇਲੇ ਵੀ ਔਰ ਉੱਥੇ ਘੱਟੋ ਘੱਟ ਹਿੰਦੂਤਵੀ ਮੀਡੀਆ ਇਸ ਗੱਲ ਨੂੰ ਤਾਂ ਐਪਰੀਸ਼ੀਏਟ ਕਰੇ ਕਿ ਵੀ ਇੱਕ ਤੋਂ ਬਾਅਦ ਇੱਕ ਟ੍ਰਾਂਜੀਸ਼ਨ ਉੱਥੇ ਵੀ ਪਿਛਲੇ ਪੀਰੀਅਡ ਪੀਸਫੁਲੀ ਹੋਈ ਹੈ। ਜ਼ਰਦਾਰੀ ਜਦੋਂ ਪ੍ਰੈਜ਼ੀਡੈਂਟ ਬਣਿਆ ਚੋਣਾਂ ਤੋਂ ਬਾਅਦ, ਭਾਵੇਂ ਚੋਣਾਂ ਦੇ ਪ੍ਰਚਾਰ ਦੌਰਾਨ ਬੇਨਜ਼ੀਰ ਭੁੱਟੋ ਦਾ ਜਿਹੜਾ ਉਹ ਮਰਡਰ ਹੋਇਆ, ਜ਼ਰਦਾਰੀ ਨੇ ਆਪਣੀ ਟਰਮ ਕੰਪਲੀਟ ਕੀਤੀ। ਚੋਣਾਂ ਤੋਂ ਬਾਅਦ ਨਵਾਜ਼ ਸ਼ਰੀਫ ਆਏ, ਉਹਨਾਂ ਦੀ ਇਹ ਠੀਕ ਹੈ ਕਰਪਸ਼ਨ ਚਾਰजेस ਔਰ ਦੂਸਰਿਆਂ ਦੇ ਥੱਲੇ ਉਸ ਦੇ ਉੱਤੇ ਡਿਬੇਟ ਹੋ ਸਕਦੀ ਹੈ ਵੀ ਬਾਇਸਡ ਹੈ, ਪੋਲੀਟੀਕਲ ਹੈ, ਫੌਜੀ ਹੈ, ਨਹੀਂ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਵੀ ਜਿਹੜੀਆਂ ਚੋਣਾਂ ਹੋਈਆਂ ਨੇ ਬਾਈ ਐਂਡ ਲਾਰਜ ਉਹਨਾਂ ਦੇ ਵਿੱਚ ਆਜ਼ਾਦਾਨਾ ਤੌਰ ਦੇ ਉੱਤੇ VOTING ਹੋਈ ਹੈ। ਬਾਕੀ ਹਮੇਸ਼ਾ ਹੀ ਜਦੋਂ 2014 ਦੇ ਵਿੱਚ ਨਵਾਜ਼ ਸ਼ਰੀਫ 2013 ਚ ਨਵਾਜ਼ ਸ਼ਰੀਫ ਦੀ ਪਾਰਟੀ ਚੋਣਾਂ ਜਿੱਤੀ ਸੀ, ਉਦੋਂ ਜੋ ਕੁਛ ਇਮਰਾਨ ਖਾਨ ਨੇ ਵੀ ਇਹੀ ਕੁਛ ਕਿਹਾ ਸੀ ਕਿ ਭਾਈ ਇਹ ਬਾਇਸਡ ਹੈ, ਇਹ ਗੜਬੜ ਹੋਈ ਹੈ, ਦੂਸਰਾ ਹੋਇਆ, ਇਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ। ਉਸ ਤੋਂ ਬਾਅਦ ਧਰਨਿਆਂ ਦਾ ਸਿਲਸਿਲਾ ਸ਼ੁਰੂ ਹੋਇਆ। ਸੋ ਅੱਜ ਉਹੀ ਰੋਲ ਬਦਲਿਆ, ਉਹੀ ਚਾਰ ਜਿਹੜਾ ਹੈ ਉਹ ਜਿਹੜੇ ਨੇ ਉਹ ਉਹਨਾਂ ਦੀ ਪਾਰਟੀ ਨਵਾਜ਼ ਸ਼ਰੀਫ ਜਾਂ ਪੀਪਲਸ ਪਾਰਟੀ ਜਾਂ ਦੂਸਰੇ ਲਾ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ 100 ਮਿਲੀਅਨ ਤੋਂ ਜ਼ਿਆਦਾ 10 ਕਰੋੜ ਤੋਂ ਜ਼ਿਆਦਾ ਵੋਟਰਾਂ ਦਾ ਆਜ਼ਾਦਾਨਾ ਤੌਰ ਦੇ ਉੱਤੇ ਪੀਸਫੁਲੀ ਆਪਣਾ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ, ਇਹ ਇੱਕ ਵੱਡੀ ਪ੍ਰਾਪਤੀ ਹੈ। ਜੇ ਤੁਸੀਂ ਇਸ ਨੂੰ ਇੱਕ ਪੱਖ ਤੋਂ ਦੇਖਦੇ ਹੋ ਕਿ ਉੱਥੇ ਲਗਾਤਾਰਤਾ ਹੋਈ ਹੈ, ਘੱਟੋ ਘੱਟ ਪਿਛਲੀਆਂ 3 ਹਕੂਮਤਾਂ ਔਰ ਹੁਣ ਵੀ ਜਿਹੜੀ ਹੈ ਪੀਸਫੁਲ ਟ੍ਰਾਂਸਫਰ ਆਫ ਪਾਵਰ ਹੋਏਗੀ। ਪਰ ਇਸੇ ਤਰ੍ਹਾਂ ਜੇ ਅਸੀਂ ਪਾਕਿਸਤਾਨ ਦੇ 4 ਸੂਬਿਆਂ ਦੀ ਗੱਲ ਕਰੀਏ, ਬੇਸ਼ੱਕ ਫੈਡਰਲ ਲੈਵਲ ਦੇ ਉੱਤੇ ਮੈਜੋਰਿਟੀ ਦੇ ਨੇੜੇ ਤੇੜੇ ਜਿਹੜੀ ਹੈ ਉਹ ਤਹਿਰੀਕੇ ਇਨਸਾਫ ਪਾਰਟੀ ਪਹੁੰਚੀ ਹੈ, ਪਰ ਪੰਜਾਬ ਦੇ ਵਿੱਚ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਹੈ ਉਹ ਵੱਡੀ ਪਾਰਟੀ ਦੇ ਤੌਰ ਤੇ ਉੱਭਰੀ ਹੈ। ਹਾਲਾਂਕਿ ਕਾਫੀ ਆਜ਼ਾਦ ਵੀ ਨੇ ਔਰ ਆਪਸ਼ਨ ਇਹਦੇ ਕੋਲ ਇਮਰਾਨ ਖਾਨ ਦੇ ਕੋਲ ਹੋਏਗੀ ਕਿ ਆਜ਼ਾਦ ਮੈਂਬਰਾਂ ਨੂੰ ਮਿਲਾ ਕੇ ਆਪਣੀ ਹਕੂਮਤ ਬਣਾ ਸਕੇ। ਇਸੇ ਤਰ੍ਹਾਂ ਸਿੰਧ ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਉੱਭਰੀ ਹੈ। ਖੈਬਰ ਪਖਤੂਨਖਵਾ 'ਚ ਪਹਿਲਾਂ ਹੀ ਇਮਰਾਨ ਖਾਨ ਦੀ ਪਾਰਟੀ ਦੀ ਹਕੂਮਤ ਸੀ, ਹੁਣ ਉਹਨਾਂ ਦੀ ਪੋਜੀਸ਼ਨ ਹੋਰ ਕੰਸੋਲੀਡੇਟ ਹੋਈ ਹੈ, ਜ਼ਿਆਦਾ ਸੀਟਾਂ ਉਹਨਾਂ ਨੇ ਲਈਆਂ ਨੇ। ਔਰ ਇਸੇ ਤਰ੍ਹਾਂ ਅਸੀਂ ਬਲੋਚਿਸਤਾਨ ਦੇ ਹਵਾਲੇ ਨਾਲ ਉੱਥੇ ਥੋੜੀ ਬਹੁਤ ਅਨਸਰਟਨਟੀ ਹੈ, ਅਲਾਈਅੰਸ ਪਾਰਟੀਆਂ ਦਾ ਬਣੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਹੋਂਦ ਚਾਣ ਹੈ ਔਰ ਕਿਸੇ ਵੀ ਜਿਹੜੀ ਐਕਸਟ੍ਰੀਮ ਲਾਈਨ ਲੈਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਵੱਲੋਂ ਨਕਾਰਿਆ ਜਾਣਾ, ਇਹ ਪਾਕਿਸਤਾਨੀ ਲੋਕਾਂ ਦੀ ਜਮਹੂਰੀ ਸੋਚ, ਉਹਨਾਂ ਦਾ ਟੋਲਰੈਂਸ ਦੇ ਨਾਲ ਔਰ ਦੂਸਰੇ ਦੇ ਨਾਲ ਰਹਿਣ ਦਾ ਔਰ ਮੁੱਖ ਧਾਰਾ ਦੁਨੀਆ ਦੇ ਵਿੱਚ ਉਹਨਾਂ ਦੀਆਂ ਵੈਲਿਊਜ਼ ਮੁਤਾਬਕ ਜੀਣ ਦਾ ਉਹਨਾਂ ਦਾ ਇਹ ਫਤਵਾ ਵੀ ਹੈ ਜਿਸ ਨੂੰ ਤੁਸੀਂ ਛੁਟਿਆ ਕੇ ਨਹੀਂ ਦੇਖ ਸਕਦੇ। ਸੋ ਜ਼ਾਹਰ ਹੈ ਵੀ ਅਸੀਂ ਇੱਕ ਪਾਸਿਓਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਪਾਕਿਸਤਾਨ ਪ੍ਰਤੀ ਅਸੀਂ ਹਾਂ ਪੱਖੀ ਬਾਇਸਡ ਹੈ ਕਿ ਸਾਡਾ ਨਜ਼ਰੀਆ ਹਮੇਸ਼ਾ ਜਿਹੜਾ ਹੈ ਉਹ ਹਾਂ ਪੱਖੀ ਹੁੰਦਾ, ਉਹਦੇ ਕਾਰਨ ਨੇ। ਇੱਕ ਸਾਡਾ ਹਮਸਾਇਆ ਮੁਲਕ ਹੈ, ਕੱਲ ਨੂੰ ਅਸੀਂ ਜਦੋਂ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਸਾਡਾ ਨੈਕਸਟ ਡੋਰ ਗਵਾਂਢੀ ਪਾਕਿਸਤਾਨ ਹੈ, ਸੈਂਟਰਲ ਏਸ਼ੀਆ ਤੱਕ ਸਾਡੀ ਐਕਸੈਸ, ਅਸੀਂ ਲੈਂਡ ਲੌਕਡ ਹੈ। ਸਾਡੇ ਗੁਰਦੁਆਰਾ ਸਾਹਿਬਾਨ 174 ਤੋਂ ਜ਼ਿਆਦਾ ਪਾਕਿਸਤਾਨ 'ਚ ਨੇ ਜਿਨ੍ਹਾਂ ਦੀ ਦੇਖਭਾਲ ਬੜੇ ਚੰਗੇ ਢੰਗ ਨਾਲ ਹੋ ਰਹੀ ਹੈ। ਇਸਲਾਮਿਕ ਰਿਪਬਲਿਕ ਹੋਣ ਦੇ ਬਾਵਜੂਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹ ਸਾਡੇ ਯਾਤਰੂ ਜਿਹੜੇ ਦੁਨੀਆ ਭਰ ਚੋਂ ਆਉਂਦੇ ਨੇ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਭਾਰਤ ਦੇ ਨਾਲ ਜਿਹਨੂੰ ਅੱਜ ਅਜੇ ਵੀ ਸਾਡਾ ਇੱਕ ਤਬਕਾ ਆਪਣਾ ਮੁਲਕ ਕਹਿੰਦੇ, ਤੁਸੀਂ ਉਹਨੂੰ ਕੰਪੇਅਰ ਕਰਕੇ ਦੇਖ ਲਓ। ਬੇਸ਼ੱਕ 47 ਦਾ ਪਾਗਲਪਨ ਜਿਹੜਾ ਦੋਨੋਂ ਪਾਸਿਆਂ ਦਾ ਉਹ ਕੰਡੈਮਨੇਬਲ ਹੈ, ਉਹਨੂੰ ਅਸੀਂ ਕਦੇ ਵੀ ਜਿਹੜਾ ਉਸ ਨੂੰ ਕਦੇ ਜਸਟੀਫਾਈ ਕਰਨ ਤਾਂ ਦੂਰ ਦੀ ਗੱਲ, ਅਸੀਂ ਸਮਝਦੇ ਹਾਂ ਕਿ ਉਹ ਸਾਡਾ ਕਾਲਾ ਧੱਬਾ ਹੈ ਦੋਵਾਂ ਪੰਜਾਬਾਂ ਦੇ ਉੱਤੇ। ਪਰ ਸਾਡੀ ਪਾਕਿਸਤਾਨ ਜਦੋਂ ਅਸੀਂ ਕਹਿੰਦੇ ਹਾਂ ਉਹਦੀ ਲਗਭਗ 65% ਦੀ ਆਬਾਦੀ ਪੰਜਾਬੀ ਹੈ ਔਰ ਅਸੀਂ ਉਸ ਤਹਿਜ਼ੀਬ ਦੇ ਨਾਲ ਜਿੱਥੇ ਸਾਡੀ ਮਾਂ ਬੋਲੀ ਇੱਕ ਹੈ, ਸਾਡੀ ਖੂਨ ਦੀ ਸਾਂਝ ਹੈ ਕਿ ਜਦੋਂ ਤੁਸੀਂ ਹਵਾਲਿਆਂ ਦੇ ਨਾਲ ਦੇਖਦੇ ਹੋ ਉਸੇ ਧਰਤੀ ਦੇ ਉੱਤੇ ਹੀ ਉਹ ਇੱਕ ਮੈਲਟਿੰਗ ਪੌਟ ਸੀ। ਜਿੰਨੇ ਵੀ ਹਮਲਾਵਰ ਦੂਜੇ ਤੀਜੇ ਆਏ, ਸਾਡੀ ਉਹਦੇ ਚੋਂ ਇੱਕ ਤਹਿਜ਼ੀਬ ਨਿਕਲੀ, ਉਹਨਾਂ 5 ਦਰਿਆਵਾਂ ਦੀ ਧਰਤੀ ਦੀ ਸਾਂਝ ਹੈ, ਉਹੀ ਮੁਹੱਬਤ ਜਿਹੜੀ ਹੈ ਔਰ ਉਸ ਕਿਸਮ ਦਾ ਹੀ ਸਾਡਾ ਵਰਤਾਰਾ, ਸਾਡੇ ਅਖਾਣ ਹੋਣ, ਸਾਡਾ ਜਿਹੜਾ ਨੈਗੇਟਿਵਿਟੀ ਹੋਏ, ਲੱਤ ਖਿੱਚਣ ਦਾ ਕਰੈਕਟਰ ਹੋਏ, ਉਹ ਸਾਜ਼ਸ਼ੀ ਸੁਭਾਅ, ਉਹ ਸਭ ਕੁਝ ਹੀ ਹੈ। ਔਰ ਇਹਦੇ ਬਾਵਜੂਦ ਔਰ ਮੈਂ ਜਦੋਂ ਇਹ ਗੱਲ ਕਹਿ ਰਿਹਾ ਕਿ ਠੀਕ ਹੈ ਕਿ ਸਾਡੇ ਮਿਡਲ ਈਸਟ ਦਾ ਅਰਬ ਕਲਚਰ ਜਿਹੜਾ ਹੈ ਉਹਨਾਂ ਦੇ ਨਾਲ ਸਾਂਝ ਨਹੀਂ ਹੈ, ਉਹ ਤਾਂ ਆਪਣੇ ਪਾਕਿਸਤਾਨੀ ਹੋਣ, ਬੰਗਲਾਦੇਸ਼ੀ ਹੋਣ ਜਾਂ ਭਾਰਤੀ ਮੁਸਲਮਾਨ ਹੋਣ ਜਾਂ ਈਵਨ
ਤੁਰਕ ਹੋਣ ਉਹਨਾਂ ਨੂੰ ਡਿਫਰੈਂਟਲੀ ਟਰੀਟ ਕਰਦੇ ਨੇ ਜੀ। ਇਸੇ ਤਰ੍ਹਾਂ ਹੋਰਨਾਂ ਦਾ ਵੀ ਰਵੱਈਆ। ਪਰ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਔਰ ਖਾਸ ਤੌਰ ਤੇ ਉਸ ਤੇ ਵੱਡਾ ਖਿੱਤਾ ਪਾਕਿਸਤਾਨੀ ਪੰਜਾਬ ਦੀ, ਔਰ ਈਵਨ ਜੇ ਅਸੀਂ ਦੂਸਰਾ ਵੱਡਾ ਕਬੀਲਾ ਜਾਂ ਟਰਾਈਬ ਜਿਹੜਾ ਅੱਜ ਜਦੋਂ ਅਸੀਂ ਇਮਰਾਨ ਖਾਨ ਜਿਹੜੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਸੰਬੰਧ ਪਠਾਨ ਕਬੀਲੇ ਨਾਲ ਹੈ, ਨਿਆਜ਼ੀ ਕਬੀਲਾ ਉਹਨਾਂ ਦਾ। ਔਰ ਜੇ ਅਸੀਂ ਉਸ ਹਵਾਲੇ ਨਾਲ ਦੇਖੀਏ, ਬੇਸ਼ੱਕ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਉਹ ਇਤਿਹਾਸ ਸਾਰਾ ਸਾਡਾ ਵੱਡੇ ਘੱਲੂਘਾਰੇ ਦਾ ਔਰ ਦਰਾ ਖੈਬਰ ਪਾਰ ਹਮਲਾਵਰਾਂ ਦਾ ਜੁੜਿਆ ਹੋਇਆ ਹੈ, ਪਰ ਮੈਂ ਕੁਦਰਤੀ ਜਦੋਂ ਕਿ ਇਮਰਾਨ ਖਾਨ ਦੇ ਜਿਹੜੀ ਹੈ ਉਹਨਾਂ ਦੀ ਮੈਂ ਮੇਡਨ ਜਿਹੜੀ ਉਹਨਾਂ ਨੇ ਸਪੀਚ ਵੀ ਕੀਤੀ ਹੈ, ਜਿਹੜਾ ਉਹਨਾਂ ਦਾ ਡ੍ਰੀਮ ਹੈ ਉਹ ਆਪਣੇ ਮੁਲਕ ਨੂੰ ਕਿੱਧਰ ਲਿਜਾਣਾ ਚਾਹੁੰਦੇ ਨੇ, ਫੋਰਨ ਪਾਲਿਸੀ ਕੀ ਹੋਏਗੀ, ਕਿਵੇਂ ਉਹ ਭਾਰਤ ਬਾਰੇ ਸੋਚਦੇ ਨੇ, ਕਿਵੇਂ ਚੀਨ ਬਾਰੇ, ਈਰਾਨ ਬਾਰੇ, ਅਮਰੀਕਾ ਬਾਰੇ, ਉਸ ਨੂੰ ਮੈਂ ਵੇਰਵੇ ਸਾਥ ਡਿਸਕਸ ਕਰਨਾ ਚਾਹਾਂਗਾ। ਜਿਹੜਾ ਇੱਕ ਵਿਜ਼ਨ ਹੈ ਤੇ ਉਦੋਂ ਹੀ ਮੈਨੂੰ ਖਿਆਲ ਆ ਰਿਹਾ ਸੀ ਕਿ ਵੀ ਇੱਕ ਪਾਸੇ ਅਸੀਂ ਬੇਸ਼ੱਕ ਜਦੋਂ ਮੁਗਲਿਆ ਸਲਤਨਤ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਬਾਅਦ ਜਿਹੜਾ ਉਹ ਮਹਿਮੂਦ ਗਜ਼ਨਵੀ ਤਾਂ ਸਿੱਖੀ ਤੋਂ ਪਹਿਲਾਂ ਦੀ ਗੱਲ ਹੈ, ਪਰ ਜਦੋਂ ਸਿੱਖ ਧਰਮ ਹੋਣ ਦੇ ਵਿੱਚ ਆਉਂਦਾ ਹੈ, ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਤੇ ਜਦੋਂ ਅਸੀਂ ਉਸ ਪੀਰੀਅਡ ਦੇ ਜਿਹੜੇ ਨੇ ਉਸ ਵੇਲੇ ਜਿਹੜਾ ਉਹ ਸਿਕੰਦਰ ਲੋਧੀ ਤੋਂ ਬਾਅਦ ਇਬਰਾਹਿਮ ਲੋਧੀ ਦਾ ਜਿਹੜਾ ਉਹ ਰਾਜ ਹੈ, ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਜਨਮ ਉਹਨਾਂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਦਾ ਹੈ, ਪਰ ਕਾਫੀ ਵਕਤ ਉਹਨਾਂ ਨੇ ਸੁਲਤਾਨਪੁਰ ਲੋਧੀ ਗੁਜ਼ਾਰਿਆ। ਔਰ ਮੋਦੀ ਦੇ ਤੌਰ ਤੇ ਮੋਦੀ ਜਿਹੜਾ ਹੈ ਇਹ ਉਸ ਪੁਰਾਤਨ ਪੰਜਾਬੀ ਦੇ ਵਿੱਚ ਜਿਸ ਨੂੰ ਤੁਸੀਂ ਇੰਚਾਰਜ ਆਫ ਦਾ ਸਟੋਰਸ ਕਿ ਜਿਹਦੇ ਚ ਤੁਸੀਂ ਜਿਹੜਾ ਉਹ ਜਿਹੜਾ ਅੱਜ ਦੇ ਲਿਹਾਜ਼ ਨਾਲ ਉਹਨੂੰ ਅਸੀਂ ਸਟੋਰ ਕਵਾਂਗੇ, ਸੋ ਮੋਦੀ ਖਾਨਾ ਕਹਿੰਦੇ ਸੀ। ਔਰ ਉਹ ਦੌਲਤ ਰਾਏ ਜਿਹੜਾ ਦੌਲਤ ਖਾਨ ਜਿਹੜਾ ਉਸ ਜਿਹੜਾ ਸੁਲਤਾਨਪੁਰ ਲੋਧੀ ਦਾ ਗਵਰਨਰ ਹੈ, ਉਹ ਇੱਕ ਪਠਾਨ ਹੈ, ਕਿਉਂਕਿ ਜਿਹੜੇ ਟਰਾਈਬ ਨੇ ਲੋਧੀ ਜਿਹੜੇ ਨੇ ਇਹ ਪਠਾਣਾ ਦਾ ਟਰਾਈਬ ਸੀ ਔਰ ਇਹ ਕਲੋਜ਼ਲੀ ਰਿਸ਼ਤੇਦਾਰ ਵੀ ਸੀ ਜਿਹੜਾ ਉਹ ਦਿੱਲੀ ਵਾਲੇ ਦਾ, ਔਰ ਜਿਹੜਾ ਲੁਧਿਆਣਾ ਸ਼ਹਿਰ ਹੈ ਲੋਧੀਆਣਾ, ਇਹ ਲੋਧੀਆਂ ਦਾ ਹੀ ਵਸਾਇਆ ਹੋਇਆ। ਔਰ ਅਸੀਂ ਦੇਖਦੇ ਹਾਂ ਵੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਰਾਏ ਬੁਲਾਰ ਭੱਟੀ ਉਹਨਾਂ ਦਾ ਪਹਿਲਾ ਸਿੱਖ ਹੋਣਾ ਔਰ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਸਾਰੀ ਸਟੇਟ ਜਿਹੜਾ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਬਣ ਜਾਂਦਾ, ਉਹਦਾ ਹਵਾਲਾ ਹੈ। ਤੋ ਇੱਥੇ ਜਿਹੜਾ ਦੂਸਰਾ ਦੌਲਤ ਖਾਨ ਹੈ ਜਿਸ ਦੇ ਨਾਲ ਜਿਹਦੇ ਕੋਲ ਗੁਰੂ ਸਾਹਿਬ ਜਿਹੜੇ ਨੇ ਜਿਸ ਦੇ ਮੋਦੀ ਖਾਨੇ 'ਚ ਆਪਣੀ ਕਿਰਤ ਕਰਦੇ ਨੇ ਔਰ ਸਭ ਨੂੰ ਵੰਡਦੇ ਨੇ, 13 ਦਾ ਸਬਕ ਉੱਥੇ ਹੀ ਪੜਾਇਆ ਜਾਂਦਾ ਹੈ। ਔਰ ਅਲਟੀਮੇਟਲੀ ਕਿਸ ਕਦਰ ਉਹ ਵੀ ਗੁਰੂ ਸਾਹਿਬ ਦਾ ਮੁਰੀਦ ਹੁੰਦਾ ਹੈ ਜਦੋਂ ਵੇਈਂ ਦੇ ਵਿੱਚ ਜਾਂਦੇ ਨੇ ਔਰ ਵਾਪਸ ਆਣਾ 48 ਘੰਟੇ ਦਾ ਉਹ ਸਾਰਾ ਪਾਠ। ਔਰ ਸਭ ਤੋਂ ਜ਼ਿਆਦਾ ਜਦੋਂ ਅਸੀਂ ਵੈਰਾਗ ਦੀ ਗੱਲ ਕਰਦੇ ਹਾਂ, ਉਦੋਂ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੇ ਨਿਕਲਦੇ ਨੇ, ਉਦੋਂ ਉਹਨਾਂ ਦੀ ਧਰਮ ਸੁਪਤਨੀ ਹੈ ਗੁਰੂ ਕੇ ਮਹਿਲ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਮਾਤਾ ਸੁਲੱਖਣੀ, ਉਹਨਾਂ ਦੇ ਬੱਚੇ ਨੇ ਸ੍ਰੀ ਚੰਦ ਲਖਮੀ ਦਾਸ, ਔਰ ਉਹ ਸੁਲਤਾਨਪੁਰ ਲੋਧੀ ਤੋਂ ਤੁਰਦੇ ਨੇ। ਔਰ ਜਦੋਂ ਤੁਸੀਂ ਜਨਮ ਸਾਖੀਆਂ ਦਾ ਸਾਰਾ ਵੇਰਵਾ ਦੇਖਦੇ ਹੋ ਕਿ ਦੌਲਤ ਖਾਨ ਜਿਹੜਾ ਲੋਧੀ ਹੈ ਉਹ ਸਭ ਤੋਂ ਜ਼ਿਆਦਾ ਵੈਰਾਗ ਕਰਦਾ ਹੈ ਬਾਕੀਆਂ ਦੇ ਨਾਲ, ਉਹ ਨਹੀਂ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਸ਼ਹਿਰ ਨੂੰ ਛੱਡ ਕੇ ਜਾਣ, ਔਰ ਲੇਕਿਨ ਉਸਨੇ ਵੀ ਗੁਰੂ ਸਾਹਿਬ ਦੀ ਅਜ਼ਮਤ ਦੇਖੀ ਹੈ। ਸੋ ਜਦੋਂ ਅਸੀਂ ਇਹਨਾਂ ਹਵਾਲਿਆਂ ਦਾ ਜ਼ਿਕਰ ਕਰਦੇ ਹਾਂ ਕਿ ਵੀ ਪਠਾਣਾ ਦੇ ਨਾਲ ਸਿੱਖੀ ਦੇ ਸੰਬੰਧ ਦੀ ਗੱਲ ਜਦੋਂ ਜੁੜਦੀ ਹੈ ਤੇ ਫਿਰ ਇਤਿਹਾਸ ਦਾ ਬਹੁਤ ਸਾਰਾ ਪਾਰਟ ਮੈਂ ਕਿਉਂਕਿ ਸਮਾਂ ਇਸ ਐਨਾਲਿਸਿਸ ਤੇ ਦੇਣਾ ਚਾਹੁੰਦਾ ਕਿ ਇਮਰਾਨ ਖਾਨ ਦੀ ਵਿਜ਼ਨ ਜਾਂ ਪ੍ਰੈਕਟੀਕੈਲਿਟੀ ਕੀ ਹੈ। ਔਰ ਜੇ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਪੀਰ ਬੁੱਧੂ ਸ਼ਾਹ ਜਿਨ੍ਹਾਂ ਦਾ ਸਾਡੇ ਇਤਿਹਾਸ 'ਚ ਥਾਂ ਹੈ ਕਿ ਕਿਵੇਂ ਪਹਿਲੀ ਭੰਗਾਣੀ ਦੇ ਯੁੱਧ ਦੇ ਵਿੱਚ ਉਹ ਆਪਣੇ 2 ਪੁੱਤਰਾਂ ਔਰ 700 ਦੇ ਕਰੀਬ ਮੁਰੀਦਾਂ ਦੇ ਨਾਲ ਜਿਹੜਾ ਉਹ ਭੰਗਾਣੀ ਦੇ ਯੁੱਧ 'ਚ ਸ਼ਾਮਲ ਹੁੰਦਾ, ਉਹਦੇ 2 ਪੁੱਤਰ ਸ਼ਹੀਦ ਹੁੰਦੇ ਨੇ, 200-300 ਦੇ ਮੁਰੀਦ ਸ਼ਹੀਦ ਹੁੰਦੇ ਨੇ। ਉਸ ਨੂੰ ਕੰਗਾ ਔਰ ਕੇਸ ਔਰ ਕਿਰਪਾਨ ਸਿਰੋਪਾਓ ਦੇ ਤੌਰ ਤੇ ਗੁਰੂ ਸਾਹਿਬ ਦਿੰਦੇ ਨੇ, ਤੇ ਉਹ ਇੱਕ ਪਠਾਨ ਹੈ ਪੀਰ ਬੁੱਧੂ ਸ਼ਾਹ, ਉਹਨਾਂ ਦਾ ਸ਼ਾਇਦ ਬਦਰੂਦੀਨ ਕਰਕੇ ਉਹਨਾਂ ਦਾ ਸੈਯਦ ਨੇ। ਫਿਰ ਅਸੀਂ ਜਿਹੜਾ ਸਾਡੇ ਇਤਿਹਾਸ ਦਾ ਜਦੋਂ ਅਸੀਂ ਮਾਛੀਵਾੜੇ ਦਾ ਜ਼ਿਕਰ ਨਬੀ ਖਾਨ ਗਨੀ ਖਾਨ 2 ਪਠਾਨ ਭਰਾਵਾਂ ਦੀ ਗੱਲ ਕਰਦੇ ਔਰ ਪੀਰ ਬੁੱਧੂ ਸ਼ਾਹ ਦੀ ਗੱਲ ਕਰਦੇ ਹਾਂ, ਉਹਨਾਂ ਦੀ ਜਿਹੜੀ ਧਰਮ ਪਤਨੀ ਉਹਨਾਂ ਦੀ ਅਹਿਲੀਆ ਨਸੀਰਾਂ ਜਿਹੜੀ, ਕਿਉਂਕਿ ਉਹ ਸ਼ਹੀਦ ਹੈ, ਬੁੱਧੂ ਸ਼ਾਹ ਨੂੰ ਵੀ ਬਾਅਦ ਸ਼ਹੀਦ ਕੀਤਾ ਜਾਂਦਾ ਹੈ ਟੌਰਚਰ ਕਰਕੇ ਕਿ ਗੁਰੂ ਸਾਹਿਬ ਦੇ ਜਿਹੜੇ ਨੇ ਉਹ ਹਮਦਰਦ ਨੇ,
ਔਰ ਉਹਨਾਂ ਦੀ ਜਿਹੜੀ ਵਾਈਫ ਹੈ ਨਸੀਰਾਂ, ਜਿਹੜੀ ਕਿ ਗੁਰੂ ਸਾਹਿਬ ਦੀ ਬਹੁਤ ਜਿਹੜੀ ਹੈ ਸ਼ਰਧਾਲੂ ਹੈ, ਔਰ ਉਹ ਨਸੀਰਾਂ ਦਾ ਹੀ ਅਸਰ ਸੀ ਕਿ ਈਵਨ ਉਹਨਾਂ ਦਾ ਭਰਾ ਸਈਦ ਖਾਨ, ਜਿਸ ਨੂੰ ਕਿ ਔਰੰਗਜ਼ੇਬ ਵੱਲੋਂ ਜਿਹੜਾ ਕਮਾਨ ਦੇ ਕੇ ਭੇਜਿਆ ਜਾਂਦਾ ਅਨੰਦਪੁਰ ਤੇ ਹਮਲੇ ਦੀ, ਉਹ ਜਦੋਂ ਰੁਕਦਾ ਆਪਣੀ ਭੈਣ ਕੋਲ ਉਸ ਰਸਤੇ ਦੇ, ਉਹਨਾਂ ਨੇ ਕਿਹਾ ਵੀ ਇਹ ਵੈਰ ਨਾ ਕਮਾਈ ਤੂੰ, ਉਹ ਤਾਂ ਰੱਬ ਦਾ ਜ਼ਾਹਰਾ ਰੂਪ ਨੇ। ਔਰ ਕਿਵੇਂ ਸੈਯਦ ਖਾਨ ਜਦੋਂ ਜੰਗ ਦੇ ਮੈਦਾਨ 'ਚ ਗੁਰੂ ਸਾਹਿਬ ਦੇ ਸਨਮੁਖ ਹੁੰਦਾ ਤੇ ਘੋੜੇ ਤੋਂ ਉਤਰ ਕੇ ਆ ਕੇ ਰਕਾਬ ਦੇ ਵਿੱਚ ਉਹਨਾਂ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੰਦਾ, ਔਰ ਜਿਵੇਂ ਸਾਡੇ ਪਰੰਪਰਾ ਇਤਿਹਾਸ ਦੱਸਦਾ ਕਿ ਉਹ ਫਿਰ ਬਾਕੀ ਦੀ ਜ਼ਿੰਦਗੀ ਉੱਥੇ ਹੀ ਆਪਣੇ ਹਥਿਆਰ ਛੱਡ ਕੇ ਉਹ ਬੰਦਗੀ ਦੇ ਵਿੱਚ ਗੁਜ਼ਾਰਦੇ। ਸੋ ਇਹ ਸਾਡੇ ਇਤਿਹਾਸ ਦੇ ਜਿਹੜੇ ਨੇ ਬੜੇ ਕੀ ਨੁਕਤੇ ਨੇ ਕਿ ਇੱਕ ਪਾਸੇ ਬੇਸ਼ੱਕ ਮੁਗਲਾਂ ਦੇ ਜ਼ੁਲਮ ਦਾ ਦੌਰਾ ਸੀ, ਉੱਥੇ ਇਹ ਜਿਹੜਾ ਸਾਰਾ ਪਾਰਟ ਹੈ ਨਾਲ ਨਾਲ ਚੱਲ ਰਿਹਾ ਸੀ। ਔਰ ਨਬੀ ਖਾਨ ਗਨੀ ਖਾਨ ਜਿਨ੍ਹਾਂ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਕਿ ਉਹਨਾਂ ਨੇ ਸਭ ਤੋਂ ਟਫ ਮੂਮੈਂਟ ਦੇ ਵਿੱਚ ਜਦੋਂ ਮਾਛੀਵਾੜੇ ਨੂੰ ਘੇਰਾ ਪੈਂਦਾ, ਉਹ ਜਿਹੜੇ ਨੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨਾਲ ਨੇ, ਉਹਨਾਂ ਨੂੰ ਉਹ ਸੇਫਟੀ 'ਚ ਲੈ ਕੇ ਜਾਂਦੇ ਨੇ ਔਰ ਉਹਨਾਂ ਨੂੰ ਜਿਹੜਾ ਉਹ ਵਡਿਆਇਆ ਜਾਂਦਾ ਹੈ, ਸਰੂਪਾਓ ਬਖਸ਼ਿਸ਼ ਜੋ ਵੀ ਹੈ। ਔਰ ਫਿਰ ਇਸ ਸਾਰੇ ਦੇ ਨਾਲ ਸ਼ੇਰ ਮੁਹੰਮਦ ਖਾਨ, ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ ਕਿਵੇਂ ਨੀਹਾਂ ਵਿੱਚ ਚਿਣਨ ਦਾ ਫਤਵਾ ਵਜ਼ੀਰ ਖਾਨ ਨੇ ਦਿੱਤਾ ਹੈ, ਔਰ ਸੁੱਚਾਨੰਦ ਜਿਹੜਾ ਹਿੰਦੂ ਪ੍ਰਾਈਮ ਮਿਨਿਸਟਰ ਹੈ ਉਹ ਸੱਪਾਂ ਦੇ ਬੱਚੇ ਸੱਪ ਕਹਿ ਰਹੇ, ਤੇ ਸ਼ੇਰ ਮੁਹੰਮਦ ਖਾਨ ਜਿਹੜਾ ਕਿ ਮਲੇਰਕੋਟਲੇ ਦਾ ਨਵਾਬ ਹੈ, ਅਗੇਨ ਪਠਾਨ, ਉਹ ਹੀ ਹਾ ਦਾ ਨਾਰਾ ਮਾਰਦਾ। ਸੋ ਇਹ ਸਾਡੇ ਜਿਹੜੇ ਨੁਕਤੇ ਜਦੋਂ ਅਸੀਂ ਗੱਲ ਕਰਦੇ ਹਾਂ, ਔਰ ਜੇ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ, ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ 5 ਸਦੀਆਂ ਤੋਂ ਵੀ ਜਿਹੜੇ ਸਿੱਖ ਅਫਗਾਨਿਸਤਾਨ 'ਚ ਨੇ, ਮੂਲ ਰੂਪ 'ਚ ਉਹ ਅਫਗਾਨ ਨੇ, ਉਹ ਉੱਥੇ ਇੱਕ ਬਰਾਬਰ ਦੇ ਇੱਕ ਸ਼ਹਿਰੀ ਦੇ ਤੌਰ ਤੇ ਰਹੇ ਹੀ ਨਹੀਂ। ਉਹਨਾਂ ਦਾ ਸਤਿਕਾਰ, ਔਰ ਜਿਹੜਾ ਇਹ ਜਲਾਲਾਬਾਦ ਦਾ ਮੰਦਭਾਗੀ ਘਟਨਾ ਹੋਈ, 8000 ਤੋਂ ਜ਼ਿਆਦਾ ਜਿਹੜਾ ਪਠਾਣਾ ਨੇ ਕਾਬਲ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਭਾਈ ਇਹ ਸਾਡੇ ਸਿੱਖ ਭਰਾਵਾਂ ਨਾਲ ਇਹ ਜਿਹਨੇ ਵੀ ਕੀਤਾ ਉਹਨੂੰ ਸਜ਼ਾ ਦਿੱਤੀ ਜਾਏ। ਔਰ ਇਹ ਇੱਕ ਜਿਹੜੇ ਜਦੋਂ ਮੈਂ ਇੱਕ ਬੌਂਡਿੰਗ ਦੀ ਗੱਲ ਕਰਦਾ ਹਾਂ, ਔਰ ਅੱਜ ਜਦੋਂ ਇਮਰਾਨ ਖਾਨ ਇਸ ਮੁਕਾਮ ਤੇ ਪਹੁੰਚੇ ਨੇ ਜਿੱਥੇ ਪਾਕਿਸਤਾਨ ਦੇ ਲਿਹਾਜ਼ ਨਾਲ ਇਹ ਇੱਕ ਬਾਈਂਡਿੰਗ ਫੈਕਟਰ ਹੈ ਕਿ ਵੀ ਕਿਵੇਂ ਪਾਕਿਸਤਾਨ ਜਿੱਥੇ ਬੇਸ਼ੱਕ ਪੰਜਾਬੀਆਂ ਦੀ ਮੈਜੋਰਿਟੀ ਹੈ, ਪਰ ਇੱਕ ਪਠਾਨ ਦਾ ਜਿਹੜਾ ਹੈ ਉਹ ਇਸ ਤੱਕ ਪਹੁੰਚਣਾ ਔਰ ਉਸ ਦਾ ਹੋਣਾ, ਇਹ ਉਸ ਪਾਕਿਸਤਾਨ ਦੇ ਜਿਹਨੂੰ ਗਲੂ ਕਰਨਾ ਵੀ ਹੈ ਟੁਗੈਦਰ। ਔਰ ਇਸ ਸਾਰੇ ਚੋਂ ਈਵਨ ਮੈਂ ਇਸ ਦੇ ਐਨਾਲਿਸਿਸ ਤੋਂ ਬਾਅਦ ਈਵਨ ਇਮਰਾਨ ਖਾਨ ਦਾ ਜਲੰਧਰ ਕਨੈਕਸ਼ਨ, ਜਿਹੜਾ ਜ਼ਾਹਰਾ ਤੌਰ ਤੇ ਅਸੀਂ ਸਿੱਖ ਕਨੈਕਸ਼ਨ ਕਹਾਂਗੇ ਵੀ ਉਹਨਾਂ ਦੀ ਮਦਰ ਮਾਤਾ ਜੀ ਜਿਹੜੇ ਨੇ ਔਰ ਉਹਨਾਂ ਦਾ ਨਾਨਕਾ ਉਹ ਜਲੰਧਰ ਦੀ ਆਬਾਦੀ ਬਸਤੀ ਦਾਨਿਸ਼ਮੰਦਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਇਹਨਾਂ ਦੇ ਫਾਦਰ ਦੀ ਵੀ ਪ੍ਰਾਪਰਟੀ ਉਸ ਦਾਨਿਸ਼ਮੰਦਾਂ, ਕਿਉਂਕਿ ਜਲੰਧਰ ਦੇ ਵਿੱਚ ਜਿੰਨਾ ਕੁ ਵਕਤ ਮੈਨੂੰ ਵੀ ਰਹਿਣ ਦਾ ਸਬਬ ਹੋਇਆ, ਬਹੁਤ ਸਾਰਾ ਜਿਹੜਾ ਉਸ ਪੀਰੀਅਡ ਦਾ ਪਹਿਲੇ ਜਿਹੜਾ ਪਠਾਨ ਕਲਚਰ ਦੇ ਲੋਕ ਨੇ ਉਹਨਾਂ ਦੇ ਮਹੱਲੇ ਸੀ, ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਬਸਤੀ ਨੌ ਨਹੀਂ ਹੈ, ਨਵੀਂ ਬਸਤੀ ਨੂੰ ਬਸਤੀ ਨੌ, ਬਸਤੀ ਸ਼ੇਖ, ਇਹ ਸਾਰੇ ਜਿਹੜੇ ਨੇ ਉੱਥੋਂ ਨਾਲ ਜੁੜੇ ਹੋਏ ਨੇ। ਔਰ ਇਮਰਾਨ ਖਾਨ 3-4 ਸਾਲ ਪਹਿਲਾਂ ਜਦੋਂ ਜਲੰਧਰ ਵੀ ਗਏ ਆਪਣੇ ਬਾਕੀ ਰਿਸ਼ਤੇਦਾਰਾਂ ਨਾਲ ਬਸਤੀ ਦਾਨਿਸ਼ਮੰਦਾਂ 'ਚ, ਤਾਂ ਬਹੁਤ ਭਾਵਕ ਹੋਏ ਕਿ ਇੱਥੇ ਮੇਰੀ ਮਾਤਾ ਦਾ ਜਨਮ ਹੋਇਆ, ਜਾਂ ਇਹ ਸਾਰੇ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਨੇ, ਵੱਡੇ ਵੱਡੇ ਘਰ ਉਹਨਾਂ ਦੇ ਵਿੱਚ। ਸੋ ਖਾਨਦਾਨੀ ਤੌਰ ਦੇ ਸੋ ਇਹ ਜਦੋਂ ਅਸੀਂ ਇਹਨਾਂ ਕਨੈਕਸ਼ਨਸ ਦੀ ਗੱਲ ਕਰਦੇ, ਔਰ ਮੈਂ ਇਸ ਲਈ ਕਹਿ ਰਿਹਾ ਕਿ ਪਿਛਲੇ 24 ਘੰਟੇ 'ਚ ਸਾਨੂੰ ਬਹੁਤ ਸਾਰੀਆਂ ਲਿਖਤਾਂ ਵੀ ਆਈਆਂ ਨੇ ਔਰ ਬਹੁਤ ਸਾਰਿਆਂ ਨੇ ਪੁੱਛਿਆ ਵੀ ਹੈ ਕਿ ਜੀ ਇਮਰਾਨ ਖਾਨ ਦਾ ਜਾਂ ਉਹਨਾਂ ਦੀ ਪਾਰਟੀ ਦਾ ਸਿੱਖਾਂ ਪ੍ਰਤੀ ਕੀ ਰਵੱਈਆ ਹੈ। ਔਰ ਮੈਂ ਇਹ ਦੇਖ ਰਿਹਾ ਸੀ, ਔਰ ਮੈਂ ਜਿਹੜੇ ਲੋਕ ਲਗਾਤਾਰ ਜਿਹੜੇ ਨੇ ਉਹ ਸਰਫ ਕਰਦੇ ਨੇ ਇਸ਼ੂਜ਼ ਨੂੰ ਲੱਭਦੇ ਨੇ, ਉਹਨਾਂ ਨੂੰ ਮੈਂ ਕਿਹਾ ਵੀ ਕੋਈ ਨੈਗੇਟਿਵਿਟੀ, ਕੁਝ ਵੀ ਐਸਾ ਜਿਹੜਾ ਨੈਗੇਟਿਵ ਪਾਰਟ ਹੈ ਉਹ ਨਹੀਂ ਆਇਆ। ਇਹਦੇ ਉਲਟ ਸਗੋਂ ਇਹ ਸੀ ਕਿ ਵੀ ਜਿਹੜੀ ਉਹਨਾਂ ਦੀ ਤਹਿਰੀਕੇ ਇਨਸਾਫ ਪਾਰਟੀ ਹੈ ਉਹ ਖੈਬਰ ਪਖਤੂਨਖਵਾ 'ਚ ਸਿੱਖ ਨੁਮਾਇੰਦਿਆਂ ਨੂੰ ਵੀ ਨੋਮੀਨੇਟ ਕਰਦੀ ਰਹੀ ਹੈ। ਔਰ ਜਦੋਂ ਇਹ ਜਲੰਧਰ ਕਨੈਕਸ਼ਨ ਦੀ ਗੱਲ ਸਾਹਮਣੇ ਆਈ, ਫਿਰ ਮੈਨੂੰ ਇਹ ਲੱਗਾ ਕਿ ਵੀ ਅਦਰਵਾਈਜ਼ ਵੀ ਸਪੋਰਟਸਮੈਨ ਦੇ ਤੌਰ ਤੇ ਉਹਦੇ ਐਡਮਾਇਰਰ ਸਾਰੇ ਪਾਸੇ ਹੀ ਨੇ, ਲੇਕਿਨ ਜਿਹੜਾ ਉਹ ਲਾਹੌਰ ਦਾ ਕਨੈਕਸ਼ਨ, ਕਿਉਂਕਿ ਇਹਦਾ ਆਪਣਾ ਜਨਮ ਜਿਹੜਾ ਹੈ ਇਮਰਾਨ ਖਾਨ ਦਾ ਉਹ ਲਾਹੌਰ ਦਾ ਔਰ ਉਸ ਸਾਰੇ ਦੇ ਨਾਲ ਜਿਹੜਾ ਇੱਕ ਸਾਡਾ ਪਾਰਟ ਜੁੜਦਾ ਹੈ ਕਿ ਵੀ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਇਸ ਨਵੇਂ ਸਿਸਟਮ ਤੋਂ ਬਾਅਦ ਘੱਟ ਗਿਣਤੀਆਂ ਨਾਲ ਕੀ ਸਲੂਕ ਹੋਏਗਾ, ਓਵਰਆਲ ਗਵਾਂਢੀ ਦੇ ਨਾਤੇ ਕੀ ਹੋਏਗਾ, ਔਰ ਅਸੀਂ ਖਾਲਿਸਤਾਨੀ ਐਕਟਿਵਿਸਟ ਦੇ ਨਾਤੇ ਸਮਝਦੇ ਹਾਂ ਕਿ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਵੀ ਕਿਵੇਂ ਕਿਸ ਰੁਖ ਨੂੰ ਜਿਹੜੀ ਹੈ
ਇਹ ਗੱਲ ਜਾਏਗੀ। ਸੋ ਅਸੀਂ ਕਿਉਂਕਿ ਬੀਤੇ ਕੱਲ ਜਿਹੜਾ ਸਬਜੈਕਟ ਆਫ ਡਿਸਕਸ਼ਨ ਸੀ ਉਹ ਇੱਕ ਡਿਫਰੈਂਟ ਦਾਇਰਾਕਾਰ ਸੀ, ਔਰ ਅੱਜ ਅਸੀਂ ਉਸ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਜਿਹੜਾ ਕਿ ਇਮਰਾਨ ਖਾਨ ਦਾ ਵਿਜ਼ਨ ਹੈ, ਜਿਹੜਾ ਕਿ ਉਹਨਾਂ ਨੇ ਆਪਣੀ ਨੇਸੈਂਟ ਸਪੀਚ ਦੇ ਵਿੱਚ ਜਿਹੜੀ ਉਹਨਾਂ ਨੇ ਐਜ਼ ਏ ਉਹਨੂੰ ਅਸੀਂ ਵਿਕਟਰੀ ਸਪੀਚ ਹੀ ਕਵਾਂਗੇ ਉਹ ਦਿੱਤੀ ਹੈ। ਉਹਦੇ 'ਚ ਉਹਨਾਂ ਨੇ ਜਿਹੜਾ ਮੈਂ ਉਹਦੇ 'ਚੋਂ ਕੁਛ ਪਾਰਟ ਇਹ ਜ਼ਰੂਰ ਐਸ ਸੱਚ ਹੀ ਪੜ੍ਹਨਾ ਚਾਹੁੰਦਾ ਕਿ ਵੀ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ when I came into politics I wanted Pakistan to become the kind of country that our leader Muhammad Ali Jinnah wanted। ਸੋ ਜ਼ਾਹਰ ਹੈ ਮੈਨੂੰ ਇਹ ਜਦੋਂ ਮੈਂ ਲਾਈਨ ਪੜ੍ਹੀ ਤੇ ਮੈਨੂੰ ਆਪਣੇ ਮਿੱਤਰ ਸ਼ੇਖ ਸਾਹਿਬ ਦੀ ਗੱਲ ਯਾਦ ਆਈ। ਉਹ ਹਮੇਸ਼ਾ ਕਹਿੰਦੇ ਸੀ ਕਿ ਕਾਇਦੇ ਆਜ਼ਮ ਨੇ ਬੜੀ ਮੁਹੱਬਤ ਦੇ ਨਾਲ ਇਸ ਮੁਲਕ ਨੂੰ ਬਣਾਇਆ ਔਰ ਇੱਕ ਕਿੱਧਰ ਨੂੰ ਜਾ ਰਿਹਾ, ਇੱਕ ਕਿੱਧਰ ਨੂੰ ਚਲਾ ਗਿਆ। ਉਹ ਅਫਸੋਸ ਕਰਦੇ ਸੀ ਕਿ ਉਹਨਾਂ ਦਾ ਜਿਹੜਾ ਵਿਜ਼ਨ ਸੀ ਸੋ ਇਹ ਜਿਹੜੀ ਸ਼ੁਰੂਆਤ ਹੈ ਔਰ ਬੜੀ ਹਿਊਮਿਲਿਟੀ ਦੇ ਨਾਲ ਬੜੇ ਚੰਗੇ ਢੰਗ ਨਾਲ ਬਿਨਾਂ ਕਿਸੇ ਐਰੋਗੈਂਸ ਤੋਂ ਜਿਹੜਾ ਇਸ ਨੂੰ ਡਿਲੀਵਰ ਕੀਤਾ ਜਿਹੜਾ ਇਮਰਾਨ ਖਾਨ ਨੇ। Then this election is a historic election in Pakistan. In this election, people have sacrificed a lot. There was terrorism in this election. I want to especially praise the people of Balochistan, the kind of difficulties they had to face, the way they came out to vote. I want to thank all these people. So ਜ਼ਾਹਰ ਹੈ ਕਿ ਜਿਹੜੇ ਚੈਲੰਜਸ ਦੋਨੋਂ ਚੀਜ਼ਾਂ ਨੇ, ਇੱਕ ਪਾਸੇ ਇਮਰਾਨ ਖਾਨ ਤੇ ਬਹੁਤ ਹੋਪਸ ਨੇ। ਹੋਪਸ ਇਸ ਲਈ ਵੀ ਹੁੰਦੀਆਂ ਕਿ ਜਦੋਂ ਕੋਈ ਇੱਕ ਤੋਂ ਬਾਅਦ ਇੱਕ ਬਿਮਾਰੀ ਤੋਂ ਸਫਰ ਕਰ ਰਿਹਾ ਹੋਏ ਤੇ ਜੇ ਕੋਈ ਨਵਾਂ ਡਾਕਟਰ ਆਏ ਫਿਰ ਹੁੰਦਾ ਵੀ ਆਹ ਵੀ ਠੀਕ ਕਰਦੇ, ਆਹ ਵੀ ਕਰਦੇ, ਆਹ ਵੀ ਕਰਦੇ, ਕਿਉਂਕਿ ਜਿੰਨਾ ਹੋਪਸ ਦਾ ਗ੍ਰਾਫ ਅਪ ਜਾਂਦਾ ਫਿਰ ਫਰਸਟ੍ਰੇਸ਼ਨ ਵੀ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ, ਉਹਦੇ ਮੁਤਾਬਕ ਹੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਵੀ ਸ਼ੁਰੂਆਤੀ ਦੌਰ ਜਿਹੜੀ ਇਸ ਵੇਲੇ ਪਾਕਿਸਤਾਨ ਨੇ ਔਰ ਇਹ ਪਾਕਿਸਤਾਨੀ ਫੌਜ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨੇ ਕਾਫੀ ਹੱਦ ਤੱਕ ਦਹਿਸ਼ਤਗਰਦੀ ਖਾਸ ਤੌਰ ਤੇ ਜਿਹੜੀ ਏਜੰਸੀ ਏਰੀਆ ਦੇ ਵਿੱਚ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਇਹਨਾਂ ਦੇ ਵਿੱਚ ਸੀ, ਵਿਦਨ ਪਾਕਿਸਤਾਨ ਜਿਹੜਾ ਇਹਨਾਂ ਦਾ ਇੱਕ ਤਾਲਿਬਾਨੀ ਗਰੁੱਪ ਖੜਾ ਕੀਤਾ ਹੋਇਆ ਸੀ ਅਫਗਾਨਿਸਤਾਨ ਦੇ ਨਾਲ ਰਲਾ ਕੇ, ਉਹਨਾਂ ਦੀ ਦਹਿਸ਼ਤਗਰਦੀ ਉਹ ਕਾਫੀ ਹੱਦ ਤੱਕ ਪਾਕਿਸਤਾਨੀ ਫੌਜ ਨੇ ਕਾਬੂ ਪਾਇਆ। ਔਰ ਖੈਬਰ ਪਖਤੂਨਵਾ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਬੜਾ ਇੱਕ ਸਟੇਬਲ ਸੂਬਾ ਰਿਹਾ ਔਰ ਇਹ ਵੀ ਇੱਕ ਕ੍ਰੈਡਿਟ 'ਚ ਗਿਆ ਇਮਰਾਨ ਖਾਨ ਦੀ ਵਿਕਟਰੀ ਦੇ ਵੱਲ ਜਿਹਨੇ ਹੈਲਪ ਕੀਤੀ ਕਿ ਕਿਉਂਕਿ ਖੈਬਰ ਪਖਤੂਨਖਵਾ 'ਚ ਪਿਛਲੇ 5 ਸਾਲ ਤੋਂ ਜਿਹੜਾ ਇਹਨਾਂ ਦੀ PTI ਦੀ ਸਰਕਾਰ ਸੀ। ਹੁਣ ਮੈਂ ਇਹਨੂੰ ਪਾਕਿਸਤਾਨ ਦੀ ਜਿਹੜੀ ਹੈ ਤਹਿਰੀਕ ਇਨਸਾਫ ਪੂਰਾ ਕਹਿਣ ਦੀ ਥਾਂ PTI ਕਹਾਂਗਾ। ਔਰ PTI ਦੇ ਰੂਲ ਦੇ ਵਿੱਚ ਜਿਹੜਾ ਉੱਥੇ ਸਿਹਤ ਸੇਵਾਵਾਂ, ਐਜੂਕੇਸ਼ਨ, ਪੋਲਿਸਿੰਗ, ਖਾਣੇ, ਲੋਕਾਂ ਦੀ ਸਿਕਿਉਰਿਟੀ, ਇਸ 'ਚ ਕਾਫੀ ਉਹਨਾਂ ਦਾ ਜਿਹੜਾ ਚੰਗਾ ਯੋਗਦਾਨ ਰਿਹਾ ਔਰ ਲੋਕਾਂ ਨੇ ਐਪਰੀਸ਼ੀਏਟ ਕੀਤਾ। ਲੇਕਿਨ ਜਿਹੜਾ ਸੂਬਾ ਮੈਂ ਸਮਝ ਲਿਆ ਵੀ ਜਿਹਦੇ 'ਚ ਸਭ ਤੋਂ ਜ਼ਿਆਦਾ ਇਮਰਾਨ ਖਾਨ ਨੂੰ ਧਿਆਨ ਦੇਣਾ ਹੋਏਗਾ ਉਹ ਬਲੋਚਿਸਤਾਨ ਹੈ, ਜਿੱਥੇ ਇੰਡੀਅਨ ਏਜੰਸੀਆਂ, ਜਿੱਥੋਂ ਕੁਲਭੂਸ਼ਣ ਯਾਦਵ ਫੜਿਆ ਗਿਆ, ਅਮਰੀਕਨ ਵੀ ਇੰਟਰਸਟ ਹੈ ਉੱਥੇ, ਔਰ ਉੱਥੇ ਗਵਾਦਰ ਪੋਰਟ ਜਿਹਨੂੰ ਚਾਈਨਾ ਡਿਵੈਲਪ ਕਰ ਰਿਹਾ ਜਿਹੜੀ ਕੀ ਹੈ ਪਾਕਿਸਤਾਨ ਦੇ ਲਈ, ਔਰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਜਿਹਦੇ 'ਚੋਂ ਪਾਕਿਸਤਾਨ ਲਈ ਰੈਵਨਿਊ ਵੀ ਜਨਰੇਟ ਹੋਏਗਾ, ਉਸ ਲਈ ਔਰ ਇਸ ਲਈ ਉਹਨਾਂ ਨੇ ਆਪਣੀ ਸਪੀਚ ਦੀ ਸ਼ੁਰੂਆਤ ਦੇ ਵਿੱਚ ਹੀ ਬਲੋਚਿਸਤਾਨ ਦੇ ਲੋਕ, ਜਿੱਥੇ ਕਿ ਕੋਇਟਾ ਦੇ ਵਿੱਚ ਬਲਾਸਟ ਵੀ ਹੋਇਆ, 30 ਦੇ ਕਰੀਬ ਲੋਕ ਮਾਰੇ ਗਏ, ਉਸ ਤੋਂ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਔਰ ਉਹਨਾਂ ਨੂੰ ਸ਼ੁਕਰੀਆ ਦਿੱਤਾ। ਔਰ ਫਿਰ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਵੀ ਰਨ ਅਪ ਟੂ ਦਾ ਇਲੈਕਸ਼ਨ ਕੌਣ ਮਾਰਿਆ ਗਿਆ, ਫਿਰ ਉਹਨਾਂ ਨੇ ਆਈ ਵਾਂਟ ਟੂ ਥੈਂਕ ਦਾ ਸਿਕਿਉਰਿਟੀ ਫੋਰਸਿਸ, ਮਾਈ ਪਾਰਟੀ ਮੈਂਬਰਸ ਵੇਅਰ ਵੀ ਹੈਡ ਸੁਸਾਈਡ ਅਟੈਕਸ ਇਨ 10 ਲੋਕੇਸ਼ਨਸ, ਆਈ ਵਾਂਟ ਟੂ ਕਮੈਂਡ ਆਲ ਆਫ them। ਇਹ ਤੁਹਾਡਾ ਬਣਦਾ ਹੁੰਦਾ ਹੈ ਕਿ ਵੀ ਤੁਸੀਂ ਸਭ ਨੂੰ ਉਹਦਾ ਡਿਊ ਦਿਓ। ਔਰ ਫਿਰ ਉਹਨਾਂ ਨੇ ਕਿਹਾ ਬਰੀਫਲੀ ਆਈ ਵਾਂਟ ਟੂ ਡਿਸਕ੍ਰਾਈਬ ਦਾ ਕਾਈਂਡ ਆਫ ਪਾਕਿਸਤਾਨ ਆਈ ਵਾਂਟ ਟੂ ਸੀ। ਲੁੱਕ, ਮਾਈ ਇੰਸਪੀਰੇਸ਼ਨ ਇਜ਼ ਦਾ ਪ੍ਰੋਫਿਟ ਮੁਹੰਮਦ, the city of Medina that he founded, how it was based on humanity. For the first time the state was formed based on humanitarianism. ਹੁਣ ਜਦੋਂ ਅਸੀਂ ਮੱਕਾ ਜਾਂ ਮਦੀਨਾ ਦਾ ਜ਼ਿਕਰ ਕਰਦੇ ਹਾਂ, ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਬਰਥ ਪਲੇਸ ਹੈ, ਮਦੀਨੇ ਉਹ ਆਰਾਮ ਫਰਮਾ ਰਹੇ ਨੇ ਔਰ ਇਹ ਜ਼ਿਕਰ ਹੁੰਦਾ ਅਸੀਂ ਵੀ ਕਰਦੇ, ਲੇਕਿਨ ਮਦੀਨੇ ਦੇ ਵਿੱਚ ਪਹਿਲੀ ਜਦੋਂ ਕਿ ਅਸੀਂ ਇੱਕ ਪੀਸਫੁਲ ਔਰ ਜਿੱਥੇ ਇਨਸਾਫ ਔਰ ਦੂਸਰੇ ਦੀ ਗੱਲ ਹੈ ਉਹਦਾ ਕੋਈ ਮਾਡਲ ਕਹਿਣਾ ਹੋਏ ਇਸਲਾਮਿਕ ਜਗਤ ਦੇ ਵਿੱਚ, ਜਿਵੇਂ ਸਾਡੇ ਮਿੱਤਰ ਉਹ ਅਕਸਰ ਇਹ ਕਹਿੰਦੇ ਸੀ ਕਿ ਮਦੀਨੇ 'ਚ 7th ਸੈਂਚੁਰੀ 'ਚ ਜਿਹੜੀ ਪਹਿਲੀ ਸਟੇਟ ਐਸਟੈਬਲਿਸ਼ ਕੀਤੀ, ਕਿਉਂਕਿ ਮੱਕੇ ਤੋਂ ਜਦੋਂ ਹਿਜਰਤ ਕਰਕੇ ਹਜ਼ਰਤ ਸਾਹਿਬ ਮਦੀਨੇ ਗਏ ਤੇ ਉਹ ਇੱਕ ਜਿਹਦੇ ਲਈ ਸਭ ਲਈ ਇਨਸਾਫ ਦੀ ਗੱਲ
ਔਰ ਬਿਲਕੁਲ ਜਿਹੜੀ ਇੱਕ ਆਈਡੀਅਲ ਸਟੇਟ ਸੀ। ਔਰ ਇਸ ਲਈ ਕਿਉਂਕਿ ਪਾਕਿਸਤਾਨ ਇਸਲਾਮਿਕ ਮੁਲਕ ਹੋਣ ਦੇ ਨਾਤੇ ਜਦੋਂ ਇਸਲਾਮ ਦੀ ਵੈਲਿਊਜ਼ ਦੀ ਗੱਲ ਵੀ ਹੁੰਦੀ ਹੈ ਤੇ ਇਮਰਾਨ ਖਾਨ ਯਾਦ ਕਰਵਾ ਰਿਹਾ ਹੈ ਕਿ ਜਿਹੜਾ ਅਸੀਂ ਸਟਰਕਚਰ ਸੋਚਦੇ ਹਾਂ ਉਹ 7th ਸੈਂਚਰੀ ਮਦੀਨਾ ਸਟੇਟ ਦਾ ਹੈ, ਜਿਹੜੀ ਕਿ ਹਿਊਮੈਨਿਟੀ ਤੇ ਬੇਸਡ, ਇਨਸਾਨੀਅਤ ਤੇ ਬੇਸਡ ਜਿਸ ਦਾ ਨਿਜ਼ਾਮ ਸੀ, ਜਿਸ ਨੂੰ ਫਿਰ ਨਿਜ਼ਾਮੇ ਮੁਸਤਫਾ ਵੀ ਸ਼ਾਇਦ ਉਸ ਦੇ ਲਈ ਇਹ ਸ਼ਬਦ ਇਸਤੇਮਾਲ ਹੁੰਦਾ ਹੈ। For the first time the state was formed based on humanitarianism, ਇਨਸਾਨੀਅਤ। ਇਸ 7ਵੀਂ ਸਦੀ ਦੀ ਗੱਲ ਹੋ ਰਹੀ ਹੈ। This is my inspiration that Pakistan should have that kind of humanitarian state where we take responsibility for our weaker classes, ਕਿਉਂਕਿ ਉਹਦੇ 'ਚ ਜਿਹੜਾ ਕਮਜ਼ੋਰ ਤਬਕਾ ਸਮਾਜ ਦਾ ਉਹਨਾਂ ਦੇ ਲਈ ਇਨਸਾਫ ਸੀ ਔਰ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਿਆ ਜਾਂਦਾ ਸੀ। The weak are dying of hunger. I will try my best. All of my politics will be made to raise our weaker classes, for our laborers, for our poor farmers who work all year and get no money. 45% of children have stunted growth. They don't reach the right height or their brains don't develop. और ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸ਼ੌਕਤ ਖਾਨਮ ਹਸਪਤਾਲ ਕੈਂਸਰ ਦਾ, ਕਿਉਂਕਿ ਇਹਨਾਂ ਦੇ ਮਾਤਾ ਸ਼ੌਕਤ ਖਾਨਮ ਕੈਂਸਰ ਦੇ ਨਾਲ ਫੌਤ ਹੋਏ ਔਰ ਉਹਨਾਂ ਨੇ ਬਹੁਤ ਪ੍ਰਾਪਰਟੀ ਲਾ ਕੇ ਲਾਹੌਰ ਦੇ ਵਿੱਚ ਵੱਡਾ ਹਸਪੀਟਲ ਬਣਾਇਆ ਜਿਹਦੇ ਵਿੱਚ ਫ੍ਰੀ ਟ੍ਰੀਟਮੈਂਟ ਹੈ। ਔਰ ਉਹ ਫਾਈਲੈਂਥਰੋਪਿਸਟ ਉਹਨਾਂ ਦਾ ਆਪਣੇ ਪ੍ਰੋਫਾਈਲ 'ਚ ਵੀ, ਜਿੱਥੇ ਉਹ ਕ੍ਰਿਕਟਰ ਆਪਣੇ ਆਪ ਨੂੰ ਲਿਖਦੇ ਨੇ, ਨਾਲ ਫਾਈਲੈਂਥਰੋਪਿਸਟ ਹੈ। ਸੋ ਜ਼ਾਹਰ ਹੈ ਕਿ ਇਹ ਆਮ ਲੋਕਾਂ ਦੀ ਪੀੜ ਜਾਂ ਦਰਦ ਜਿਹੜੇ ਇਲਾਜ ਨਹੀਂ ਕਰਵਾ ਸਕਦੇ, ਜਿਨ੍ਹਾਂ ਦੇ ਕੋਲ ਖੁਰਾਕ ਨਹੀਂ ਹੈ ਜਾਂ ਦੂਜਾ ਹੈ, ਇਹ ਹੁਣ ਅਸੀਂ ਪ੍ਰਾਇੋਰਟੀਜ਼ ਦੀ ਗੱਲ ਕਰ ਰਹੇ ਹਾਂ ਵੀ ਤੁਹਾਡੇ ਸਾਹਮਣੇ ਕੀ ਪਹਿਲ ਹੈ। ਉਹਨਾਂ ਨੇ ਇਸ ਦਾ ਜਿਹੜਾ ਜ਼ਿਕਰ ਕੀਤਾ ਹੈ ਪੂਅਰ ਫਾਰਮਰਸ ਦਾ, ਔਰ 45% ਬੱਚੇ ਜਿਨ੍ਹਾਂ ਦੀ ਸਟੰਟਡ ਗਰੋਥ ਹੈ, ਜਿਹੜੇ ਗਰੋ ਹੀ ਨਹੀਂ ਹੁੰਦੇ ਪ੍ਰੋਪਰਲੀ, ਉਹਨਾਂ ਦੇ ਦਿਮਾਗ ਜਿਹੜੇ ਨੇ ਉਹ ਡਿਵੈਲਪ ਨਹੀਂ ਹੁੰਦੇ। ਦੇਰ ਆਰ ਕੰਟਰੀਜ਼ ਵਿਦ ਲੈਸ ਦੈਨ 25 ਮਿਲੀਅਨ ਪੀਪਲ ਐਂਡ ਵੀ ਹੈਵ ਦੈਟ ਮੈਨੀ ਚਿਲਡਰਨ ਆਊਟ ਆਫ ਸਕੂਲ, ਕਿ ਵੀ ਹੁਣ ਸਕੂਲਿੰਗ ਨਾ ਹੋਣਾ। ਔਰ ਇਹ ਮੈਂ ਸਮਝਦਾ ਕਿ ਇੰਪੋਰਟੈਂਟ ਫੈਕਟਰ ਹੈ। ਕਈ ਵਾਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਮਦਰਸਾ ਕਲਚਰ, ਉਹਨੂੰ ਸਊਦੀ ਫਾਈਨੈਂਸ ਕਰਦੇ ਨੇ, ਉਹਦੇ ਚੋਂ ਸੁਸਾਈਡ ਬੰਬਰ ਨਿਕਲ ਰਹੇ ਨੇ, ਗੱਲ ਸਾਰੀ ਗਲਤ ਨਹੀਂ ਹੁੰਦੀ, ਪਰ ਜੇ ਤੁਸੀਂ ਪ੍ਰੋਪਰ ਸਕੂਲਿੰਗ ਹੀ ਨਹੀਂ ਦੇ ਸਕਦੇ ਫਿਰ ਕੀ ਕਰ ਸਕਦੇ। ਔਰ ਜਿਹੜੇ ਪੇਰੈਂਟਸ ਨੇ, ਜੇ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਬੱਚੇ ਮਦਰਸੇ ਜਾਂਦੇ ਨੇ, ਚਲੋ ਖਾਣ ਨੂੰ ਰੋਟੀ ਵੀ ਮਿਲਦੀ ਹੈ, ਥੋੜੀ ਬਹੁਤ ਉਹਨਾਂ ਦਾ ਜਿਹੜਾ ਖਰਚਾ ਵੀ ਨਿਕਲਦਾ, ਤੇ ਜੇ ਚੰਗੀ ਸਕੂਲਿੰਗ ਹੋਏਗੀ ਤੇ ਫਿਰ ਬਹੁਤ ਸਾਰੇ ਜਿਹੜੇ ਖੁਦਗਰਜ਼ ਕਿਸਮ ਦੇ ਲੋਕ ਜਾਂ ਬਾਹਰਲੀਆਂ ਏਜੰਸੀਆਂ ਜਿਹੜੀਆਂ ਫਿਰ ਉਹਨਾਂ ਮਦਰਸਿਆਂ ਵਿਚਲੇ ਜਿਹੜੇ ਨੇ ਲੋਕ ਉਹਨਾਂ ਨੂੰ ਕਿਵੇਂ ਐਕਸਪਲੋਇਟ ਕਰਦੇ ਆ, ਇੱਕ ਵੱਖਰੀ ਕਹਾਣੀ ਹੈ। ਸੋ ਮੈਂ ਸਮਝਦਾ ਵੀ ਇਸ ਤੋਂ ਬਾਅਦ ਜਿਹੜਾ ਗਰੀਬ ਮਜ਼ਦੂਰ ਔਰ ਪੂਅਰ ਹੰਗਰੀ ਤੋਂ ਬਾਅਦ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਉਹਨਾਂ ਨੇ ਆਪਣੇ ਪ੍ਰਾਇੋਰਟੀ ਦੇ ਵਿੱਚ ਰੱਖਿਆ। ਮਾਈ ਐਫਰਟ ਵਿਲ ਬੀ ਦੈਟ ਵੀ ਟਰਾਈ ਆਵਰ ਬੈਸਟ ਟੂ ਰੇਜ਼ ਥੀਸ ਪੀਪਲ ਅਪ, that all of our policy be focused on human development. I want the whole country to think like this. No country can prosper when there is a small island of rich people and a sea of poor. ਕਿ ਇੱਕ ਪਾਸੇ ਛੋਟੀਆਂ ਬਸਤੀਆਂ ਨੇ ਅਮੀਰਾਂ ਦੀਆਂ ਔਰ ਇਧਰ ਗਰੀਬਾਂ ਦਾ ਸਮੁੰਦਰ ਹੈ। ਇਸ ਗੱਲ ਨੂੰ ਉਹਨਾਂ ਨੇ ਜਿਹੜਾ ਉਹ ਹਾਈਲਾਈਟ ਕੀਤਾ ਹੈ। I want all of Pakistan to unite. I want to make it clear that anyone who was against us, who voted against us, I think the kind of personal attacks that I have seen, no one has seen those, but I have forgotten all of those. They are behind me. My cause is far bigger than. ਇਹ ਵੀ ਜਦੋਂ ਅਸੀਂ ਕਹਿੰਦੇ ਹਾਂ, ਔਰ ਇਹ ਚਰਚਲ ਦੀ ਹੈ ਸ਼ਾਇਦ ਕੋਟ, ਕਿ defiant in defeat, magnanimous in victory, ਕਿ ਜਦੋਂ ਤੁਸੀਂ ਹਾਰੇ ਹੋ ਤੇ ਤੁਸੀਂ ਹਾਰ ਮੰਨੀ ਨਹੀਂ। ਔਰ ਇਮਰਾਨ ਖਾਨ ਦਾ ਇਹ ਕਰੈਕਟਰ ਹੈ ਕਿ 1996 ਚ ਤਹਿਰੀਕੇ ਇਨਸਾਫ ਉਹਨਾਂ ਨੇ ਬਣਾਈ, ਪਹਿਲੀ ਚੋਣ ਲੜੇ, ਹਾਰ ਗਏ, ਇੱਕੋ ਹੀ ਸੀਟ ਫਿਰ ਜਿੱਤੀ, ਕਿੰਨਾ ਚੋਂ ਲੰਘ ਕੇ ਜਿਹੜਾ ਇਹ ਵੀ ਕਰੈਕਟਰ ਰੈਜ਼ੀਲੀਐਂਟ ਪਠਾਨ ਕਰੈਕਟਰ ਵੀ ਹੈ ਕਿ ਕਿਵੇਂ 22 ਸਾਲ ਬਾਅਦ ਜਿਹੜਾ ਉਹਨਾਂ ਨੇ ਪ੍ਰਾਈਮ ਮਿਨਿਸਟਰਸ਼ਿਪ ਤੱਕ ਦੀ ਉਹ ਜਿਹੜੀ ਦੌੜ ਸੀ। ਔਰ ਇਸੇ ਤਰ੍ਹਾਂ ਹੀ ਇਸ ਕੁਆਲਿਟੀ ਦੇ ਥੱਲੇ ਜਿਹੜਾ 1992 ਚ ਪਾਕਿਸਤਾਨ ਨੇ ਭਾਰਤ ਦੇ ਵਿੱਚ ਜਿਹੜਾ ਮੈਚ ਹੋਇਆ ਵਰਲਡ ਕੱਪ ਕ੍ਰਿਕਟ ਜਿਹੜਾ ਜਿੱਤਿਆ, ਉਹ ਐਵੇਂ ਨਹੀਂ ਸੀ। ਇਹ ਰਿਜ਼ੋਲਵ ਹੁੰਦਾ ਜਦੋਂ ਤੁਸੀਂ ਇੱਕ ਆਈਡੀਆ ਰੱਖ ਕੇ ਤੁਰਦੇ ਹੋ, ਉਸ ਨੂੰ ਉਹਦੇ 'ਚ ਤੁਹਾਨੂੰ ਵਿਕਟਰੀ ਮਿਲਦੀ ਹੈ। ਔਰ ਉਹਨੇ ਮੈਗਨੈਨਿਮਿਟੀ ਉਹਨਾਂ ਨੇ ਕਿਹਾ ਜੀ ਜੋ ਵੀ ਹੋਇਆ ਸਾਨੂੰ ਵੋਟ ਪਾਈ ਨਹੀਂ ਪਾਈ, ਮੈਨੂੰ ਕੀ ਕਹੇ, ਉਹ ਸਭ ਕੁਝ ਮੈਂ ਪਿੱਛੇ ਛੱਡਿਆ ਔਰ ਅਸੀਂ ਜਿਹੜਾ ਕਿਉਂਕਿ ਮੇਰੇ ਲਈ ਮੇਰਾ ਮਿਸ਼ਨ ਜਿਹੜਾ ਹੈ ਮੁਲਕ ਦਾ ਉਹ ਵੱਡਾ ਹੈ। ਵੀ ਵਿਲ ਨਾਟ ਡੂ ਐਨੀ ਕਾਈਂਡ ਆਫ ਪੋਲੀਟੀਕਲ ਵਿਕਟਮਾਈਜ਼ਿੰਗ, ਵੀ ਵਿਲ ਐਸਟੈਬਲਿਸ਼ ਸੁਪਰੀਮੇਸੀ ਆਫ ਦਾ ਲਾਅ, ਹੂਐਵਰ ਵਾਇਓਲੇਟਸ ਦਾ ਲਾਅ ਵੀ ਵਿਲ ਐਕਟ ਅਗੇਂਸਟ them, ਕਿ ਭਾਈ ਅਸੀਂ ਲਾ ਅਬਾਈਡਿੰਗ ਸੁਸਾਇਟੀ ਐਸਟੈਬਲਿਸ਼ ਕਰਾਂਗੇ। ਔਰ
ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਨੂੰ ਸਜ਼ਾ ਯਾਫਤਾ ਕਰਾਂਗੇ। ਆਵਰ ਸਟੇਟ ਇੰਸਟੀਟਿਊਸ਼ਨਸ ਵਿਲ ਬੀ ਸੋ ਸਟਰੋਂਗ that they will stop corruption. Accountability will start with me, then my ministers, and then it will go from there. Accountability, और इसमें कोई शक नहीं है कि इमरान खान ते होर ठीक है जिस किस्म दे क्रिकेटर लंबा चौड़ा शौकीन दुनिया भर च घूमण वाला इमरान नूं इवें कहण वालियां माइयां दी चार चफेरे लाइन, तो उस दे थल्ले वो पार्ट जरूर उन्होंने तुसी अखलाक दे खाने दूसरे कह सकते हो एक कमजोरी रही है। और मैं समझदा है भी हुण तां वैसे भी जिहड़ा लास्ट उन्होंने निकाह कीता है वो पाकपटन दी पीरनी साहिबा ने, सो उन्होंने प्राइम मिनिस्टर तक पहुँचा दिता है। हुण मेरा ख्याल है इस पक्ष तो कई बारी जिवें वो अंग्रेजी च कहंदे ने कि भी एवरी सेंट हैज़ ए पास्ट एंड एवरी थीफ हैज़ ए फ्यूचर। सो ਜਿਹੜਾ ਵੀ ਸੰਤ ਬਣਦਾ ਉਹਦਾ ਕੋਈ ਪਿਛੋਕੜ ਤਾਂ ਹੁੰਦਾ ਹੀ ਹੈ, ਔਰ ਜਿਹੜਾ ਜਿਹਨੂੰ ਅਸੀਂ ਨੈਗੇਟਿਵ ਵੀ ਕਹਿੰਦੇ ਆ ਉਸ ਦਾ ਫਿਊਚਰ ਵੀ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਜ਼ਰੂਰ ਨੁਕਤਾ ਰਿਹਾ ਜਿਹਦੇ ਥੱਲੇ ਇਹਨਾਂ ਚੋਣਾਂ ਦੇ ਦੌਰਾਨ ਵੀ ਕਾਫੀ ਉਹਨਾਂ ਨੇ ਤਨਕੀਦ ਝੱਲੀ ਹੈ। ਪਰ ਮੇਰਾ ਖਿਆਲ ਹੈ ਵੀ ਹੁਣ ਜਿਹੜਾ ਇਹ ਨਿਕਾਹ ਹੈ ਇਹ ਜ਼ਰੂਰ ਨਿਭੇ, ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਪੱਖ ਤੋਂ ਜਿਹੜਾ ਉਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਲੋਕਾਂ ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਕ੍ਰੈਡੀਬਿਲਿਟੀ ਕਾਇਮ ਰਹੇ। ਔਰ ਚੰਗੀ ਗੱਲ ਹੈ ਉਹ ਜ਼ਮੀਨਾ ਬੀਬੀ ਜਿਨ੍ਹਾਂ ਦੇ ਨਾਲ ਪਹਿਲਾ ਨਿਕਾਹ ਹੋਇਆ ਯਹੂਦੀ ਮੂਲ ਦੀ, ਉਹਨੇ ਬੜਾ ਅੱਛਾ ਟਵੀਟ ਕੀਤਾ, ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਾਈ ਸਨਸ our son's father has become the prime minister। ਤੇ ਮੈਂ ਉਹ ਕਹਿ ਰਿਹਾ ਸੀ ਸਾਡੇ ਕਾਜ਼ੀ ਸਾਹਿਬ ਆਏ, ਮੈਂ ਕਿਹਾ ਜੀ ਮੈਂ ਜਦੋਂ ਉਹ ਕਮੈਂਟ ਕਿਉਂਕਿ ਡਾਈਵੋਰਸਡ ਨੇ ਤੇ ਮੈਂ ਕਿਹਾ ਮੈਨੂੰ ਖਿਆਲ ਆਇਆ ਵੀ ਸਾਡੇ ਹਿੱਸੇ 'ਚ ਜਿਨ੍ਹਾਂ ਹੁਣ ਤਾਂ ਚਲੋ ਬਾਈ ਫਸਟ ਨੇ ਵੀ ਬੀਬੀਆਂ ਵੀ ਬੁਲਾਉਂਦੀਆਂ, ਉਦੋਂ ਇਹ ਨਹੀਂ ਸੀ ਹੁੰਦਾ, ਕੋਈ ਨਾਂ ਤਾਂ ਲੈਂਦੀ ਨਹੀਂ ਸੀ, ਕਹਿੰਦੇ ਪੱਪੂ ਦੇ ਪਾਪੇ ਨੇ ਇਹ ਕਿਹਾ, ਪੱਪੂ ਦੇ ਪਾਪੇ ਨੇ ਉਹ ਕਿਹਾ। ਤੇ ਮੈਂ ਕਿਹਾ ਬੀਬੀ ਜ਼ਮੀਨਾ ਨੇ ਜਦੋਂ ਕਿਹਾ ਨਾ ਅਮਰ ਸੰਸ ਫਾਦਰ, ਮੈਂ ਕਿਹਾ ਪੱਪੂ ਦੇ ਪਾਪੇ ਵਾਲੀ ਗੱਲ ਹੈ। ਔਰ ਉਹਨਾਂ ਨੇ ਗੁੱਡਵਿਲ ਦੇ ਨਾਲ ਉਹਨਾਂ ਨੂੰ ਕਿਹਾ ਕਿ ਵੀ ਉਹਨੇ ਬਹੁਤ हेट्रेड ह्यूमिलेशन दूजी लई है। सो मैं समझदा ये भी एक करैक्टर है, जमीना ने भी एक करैक्टर दिखाया कि नो मैटर की है जिथे तुहाडे संबंध रहे ने जां दूजे, और वो जिहड़ा मुंडियां दा प्यो बन गया, हुण मुंडे जिहड़े ने आ भी सकणगे प्राइम मिनिस्टर हो जाओ, साडा बापू प्राइम मिनिस्टर है। और फिर जिहड़ा अकाउंटेबिलिटी दी गल, विल सेट एन एग्जांपल ऑफ हाउ द लॉ इज द सेम फॉर एवरीवन। इफ द वेस्ट इज ahead of us today, it is because their laws are not discriminatory। This will be our biggest guiding principle। देखो एक गल जिहड़ी इमरान खान दा करैक्टर मैं समझदा साडे चों बहुत सारे जिहड़े पॉलिटिशियन साउथ एशिया अफ्रीका साउथ अमरीका वो गोरियां दे सामने आउंदे आ जां दूजा उन्हां च एक इन्फीरियरिटी कंपलैक्स है जिहनूं एहसासे कमतरी कहंदे ने। लेकिन क्योंकि इमरान खान दी परवरिश भी उवें ही हुई, एचसन कॉलेज पढ़िया, ऑक्सफोर्ड पढ़िया, गोरी नाल विआह कीता, दुनिया भर च क्रिकेट जित्तिया, सो ਉਹਦੇ 'ਚ ਇਨਫੀਰੀਅਰਿਟੀ ਕੰਪਲੈਕਸ ਨਹੀਂ। ਉਹ ਜਦੋਂ ਬਾਹਰਲਿਆਂ ਦੇ ਨਾਲ ਗੱਲ ਕਰਦਾ ਜਾਂ ਕੱਲ ਨੂੰ ਕਰੇਗਾ ਤਾਂ ਉਹਦੇ 'ਚ ਇਹ ਕੋਈ ਉਹ ਕੰਪਲੈਕਸ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਤਾਰੀਫ ਕੀਤੀ ਕਿ ਜੇ ਵੈਸਟ ਨੇ ਪ੍ਰੋਗਰੈਸ ਕੀਤੀ ਹੈ ਤਾਂ ਰੂਲ ਆਫ ਦਾ ਲਾਅ ਹੈ ਔਰ ਡਿਸਕ੍ਰਿਮੀਨੇਸ਼ਨ ਨਹੀਂ ਹੈ। ਔਰ ਇਹਦੇ 'ਚ ਮੈਂ ਸਮਝਦਾ ਹਾਂ ਕਿ ਵੀ ਇੱਕ ਚੰਗੀ ਗੱਲ ਹੁੰਦੀ, ਮੈਂ ਹਾਲਾਂ ਸਾਰੇ ਡਰਾਫਟ ਦੇ ਐਂਡ ਤੋਂ ਪਹਿਲਾਂ ਹੀ ਇਹ ਕਮੈਂਟ ਕਰ ਰਹੇ ਕਿ ਜੇ ਸਪੈਸੀਫਿਕਲੀ ਈਵਨ ਆਪਣੀ ਸਪੀਚ ਦੇ ਵਿੱਚ ਉਹ ਬਾਕੀ ਬਾਈ ਨੇਮ ਜਿਹੜੀਆਂ ਮਾਈਨੋਰਿਟੀਜ਼ ਨੇ, ਸਿੱਖ ਨੇ, ਹਿੰਦੂ ਨੇ, ਈਸਾਈ ਨੇ, ਦਲਿਤ ਨੇ, ਬੁੱਧਿਸਟ ਨੇ, ਪਾਰਸੀ ਨੇ, ਉਹਨਾਂ ਨੂੰ ਵੀ ਇਹ ਬਿਲਕੁਲ ਐਸ਼ੋਰ ਕਰਦਾ ਹੈ ਕਿ ਭਾਈ ਇਸ ਸੁਸਾਇਟੀ ਦੇ ਵਿੱਚ ਅੰਡਰ ਦਿਸ ਜਿਹੜੀ ਲਾਫੁਲ ਸੁਸਾਇਟੀ ਹੈ ਤੁਸੀਂ ਬਿਲਕੁਲ ਸੇਫ ਔਰ ਸਿਕਿਉਰ ਹੋਵੋਗੇ। ਹਾਲਾਂਕਿ ਇਸ ਨੂੰ ਓਵਰਆਲ ਜਦੋਂ ਲਾਫੁਲ ਸੁਸਾਇਟੀ ਹੁੰਦੀ ਹੈ ਸਿਕਿਉਰਿਟੀ ਉਹਦੇ ਚੋਂ ਨਿਕਲਦੀ ਹੈ, ਪਰ ਇਹ ਗੱਲ ਜਿਹੜੀ ਹੈ ਇਹ ਮੋਰ ਜਿਹੜੀ ਹੈ ਉਹ ਚੰਗੀ ਲੱਗਣੀ ਸੀ। ਫਿਰ ਉਹਨਾਂ ਕਹਿੰਦਾ ਬਿਗੇਸਟ ਚੈਲੰਜਸ ਵੀ ਆਰ ਫੇਸਿੰਗ ਇਜ਼ ਦ ਇਕਨੋਮਿਕ ਕ੍ਰਾਈਸਿਸ, ਵੀ ਹੈਵ ਨੈਵਰ ਹੈਡ ਸਚ ਅ ਹਿਊਜ fiscal deficit। all of this is because our economy is going down because of dysfunctional institutions। so ਜ਼ਾਹਰ ਹੈ ਕਿ ਵੀ ਉਹਨਾਂ ਨੇ ਇਕਨੋਮੀ ਪਾਕਿਸਤਾਨੀ ਰੁਪਈਆ 140 ਦੇ ਨੇੜੇ ਤੇੜੇ ਹੈ, ਇਹ ਉਹਨਾਂ ਪ੍ਰਾਇੋਰਟੀ ਚੁੱਕਿਆ ਕਿਉਂਕਿ IMF ਔਰ ਦੂਸਰੇ ਵੱਲੋਂ ਲੋਨ ਵਗੈਰਾ ਵੀ ਜਿਹੜਾ ਉਸ ਤੇ ਲੱਗ ਰਹੀਆਂ ਨੇ ਬੰਦਸ਼ਾਂ। we need to make an atmosphere for doing business। I think our greatest asset is our overseas Pakistanis। we will fix governance and invite them to invest here। our second problem is unemployment। we have the second younger population in the world, they need jobs। so ਉਹਨਾਂ ਨੇ ਜਿੱਥੇ ਇਕਨੋਮੀ ਇੰਪਰੂਵ ਕਰਨ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਜਿਹੜੇ ਡਾਇਸਪੋਰਾ ਪਾਕਿਸਤਾਨੀ ਨੇ ਜਿਨ੍ਹਾਂ ਦੇ ਵੱਡੇ ਹਿੱਸੇ ਨੇ ਸਪੋਰਟ ਕੀਤਾ ਇਮਰਾਨ ਖਾਨ ਨੂੰ,
ਉਹਨਾਂ ਨੂੰ ਵੀ ਕਿਹਾ ਵੀ ਸਾਨੂੰ ਇੱਕ ਵਾਰੀ ਮਾਹੌਲ ਬਣਾ ਲੈਣ ਦਿਓ, ਫਿਰ ਅਸੀਂ ਚਾਹਾਂਗੇ ਕਿ ਤੁਸੀਂ ਇਨਵੈਸਟ ਕਰੋ। फिर उन्होंने अनएम्प्लॉयमेंट के बेरोजगार ने, यंगर पॉपुलेशन, और वेयर पाकिस्तान इज स्टैंडिंग राइट नाउ, आई एम टेलिंग यू दैट वी विल रन पाकिस्तान लाइक इट हैज़ नेवर बीन रन बिफोर एंड वी विल स्टार्ट विद अवरसेल्व्स। ਅਸੀਂ ਆਪਣੇ ਆਪੇ ਤੋਂ ਸ਼ੁਰੂ ਕਰਾਂਗੇ, ਇਹੋ ਜਿਹਾ ਪਾਕਿਸਤਾਨ ਬਣਾਵਾਂਗੇ ਜਿਹੋ ਜਿਹਾ ਤੁਸੀਂ ਪਹਿਲਾਂ ਨਹੀਂ ਦੇਖਿਆ। ਨਿਊ ਪਾਕਿਸਤਾਨ ਕਿਹਾ ਜਾ ਰਿਹਾ ਜੀ। ਪੀਪਲ ਡੋਂਟ ਪੇ ਟੈਕਸਿਸ। ਪਹਿਲਾਂ ਉਹਨਾਂ ਨੇ ਕਿਹਾ all rulers who have come so far they spend money on themselves, the way our ruling elite spends money, how will anyone pay tax? ਉਹਨਾਂ ਨੇ ਕਿਹਾ ਜੀ ਕਿ ਜਿਵੇਂ ਜਿਹੜੇ ਲੋਕ ਬੜੇ ਟੈਕਸ ਨਹੀਂ ਪੇ ਕਰਦੇ, ਲਾਈਫਸਟਾਈਲ ਉਸ ਕਿਸਮ ਦਾ ਹੈ ਇਹ ਜਿਹੜਾ ਪੀਪਲ ਡੋਂਟ ਪੇ ਟੈਕਸਿਸ ਬਿਕੋਜ਼ ਦੇ ਸੀ ਹਾਊ ਆਵਰ ਰੂਲਿੰਗ ਐਲੀਟ ਸਪੈਂਡਸ that money on themselves। ਕਿ ਜੀ ਲੋਕ ਵੀ ਨਹੀਂ ਪੇ ਕਰਦੇ, ਹਾਲਾਂ ਸ਼ਾਇਦ ਇਹ ਗੱਲ ਸਾਰੀ ਠੀਕ ਨਾ ਹੋਏ, ਇਹ ਸਾਡੇ ਲੋਕਾਂ ਨੂੰ ਵੈਸੇ ਵੀ ਮੁਫਤਖੋਰੀ ਹੈ ਜਿੱਥੇ ਹੋ ਸਕਦਾ ਹੈ, ਪਰ ਇਹ ਠੀਕ ਹੈ ਜਦੋਂ ਅਮੀਰ ਆਦਮੀ ਟੈਕਸ ਪੇ ਕਰੇਗਾ ਤੇ ਬਾਕੀਆਂ ਦੇ ਲਈ ਫਿਰ ਕੋਈ ਬਹਾਨਾ ਨਹੀਂ ਹੁੰਦਾ, ਨਹੀਂ ਤਾਂ ਕਹਿੰਦੇ ਇਹ ਕਿਹੜਾ ਕਰਦੇ ਨੇ ਅਸੀਂ ਕਿਉਂ ਕਰੀਏ ਜੀ। I promise that I will protect the people's tax money, will cut all our expenses. I am telling you here that PM House is huge mansion in a country where there are so many poor people. I would be embarrassed to live there. We will use it as an education institute. All governors' houses will be used for the public. We might convert some of them into hotels as we did in Nathia Gully. ਇਹ ਬੇਸ਼ੱਕ ਇੱਕ ਆਈਡੀਅਲ ਸਟੇਟਮੈਂਟ ਹੈ, ਪਰ ਮੈਂ ਸਮਝਦਾ ਹਾਂ ਵੀ ਗੱਲ ਸਿਰਫ ਰਹਿਣ ਦੀ ਨਹੀਂ ਹੁੰਦੀ, ਰਹਿਣਾ ਤਾਂ ਇੱਕ ਛੱਤ ਦੇ ਥੱਲੇ ਹੁੰਦਾ ਬਹੁਤ ਵਾਰ ਸਿਕਿਉਰਿਟੀ ਦੇ ਐਂਗਲ ਤੋਂ ਵੀ ਉਹ ਬਾਕੀ ਬਿਹਤਰ ਜਾਣਦੇ ਨੇ। ਪਰ ਮੈਨੂੰ ਇਹ ਪਤਾ ਹੈ ਵੀ ਕੇਜਰੀਵਾਲ ਨੇ ਚੀਫ ਮਿਨਿਸਟਰ ਦਿੱਲੀ ਦਾ ਬਣਨ ਤੋਂ ਪਹਿਲਾਂ ਕਿਹਾ ਸੀ ਜੀ ਕਿ ਮੈਂ 2 ਕਮਰਿਆਂ ਦੇ ਫਲੈਟ 'ਚ ਰਵਾਂਗਾ, ਔਰ ਰਹਿਣ ਵੀ ਲੱਗ ਗਿਆ। 3-4 ਮਹੀਨੇ ਬਾਅਦ ਹੀ ਸਿਕਿਉਰਿਟੀ ਵਾਲਿਆਂ ਨੇ ਦੂਜੇ ਜਦੋਂ ਲੋਕ ਮਿਲਣ ਆਉਂਦੇ ਨੇ, ਇਹੀ ਨਹੀਂ ਕਿ ਵੀ ਤੁਹਾਡੀ ਆਪਣੀ ਸਿਕਿਉਰਿਟੀ, ਉਹਨਾਂ ਦੀ ਵੀ ਜਿਹੜੀ ਹੈ ਉਹ ਹੁੰਦਾ। ਉਹਨਾਂ ਨੇ ਦੇਖਿਆ ਕਿ ਉਹ ਐਂਡ ਅਪ ਜ਼ਿਆਦਾ ਖਰਚ ਹੋ ਰਿਹਾ ਹੈ 4 ਚਫੇਰਾ ਜਿੱਥੇ ਤੁਸੀਂ ਸਿਕਿਉਰਿਟੀ ਔਰ ਦੂਜਾ, ਔਰ ਉਹ ਵਾਪਸ ਉੱਥੇ ਫਿਰ ਆਪਣੇ ਘਰ 'ਚ ਗਿਆ। ਸੋ ਬਾਕੀ ਮੈਂ ਸਮਝਦਾ ਵੀ ਉਹਦੇ 'ਚੋਂ ਵਾਧੂ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ, ਪਰ ਜਿਹੜੇ ਅਲਟੀਮੇਟਲੀ ਤੁਹਾਡੀ ਪਰਖ ਹੋਏਗੀ ਤੁਹਾਡੀਆਂ ਨੀਤੀਆਂ ਔਰ ਤੁਸੀਂ ਉਹਨੂੰ ਕਿਵੇਂ ਲਾਗੂ ਕਰਦੇ ਹੋ। ਠੀਕ ਹੈ, ਇਨੀਸ਼ੀਅਲੀ ਪਬਲਿਕ ਦੇ ਵਿੱਚ ਇੱਕ ਚੰਗਾ ਇਮੇਜ ਬਣਾਉਣ ਲਈ ਇਸ ਕਿਸਮ ਦਾ ਐਲਾਨ ਠੀਕ ਹੈ, ਪਰ ਮੈਂ ਸਮਝਦਾ ਵੀ ਪ੍ਰੈਕਟੀਕਲੀ ਜਿਹੜਾ ਹੈ ਉਹ ਸ਼ਾਇਦ ਇੰਨਾ ਈਜ਼ੀ ਨਾ ਹੋਏ, ਕਿਉਂਕਿ ਇਮਰਾਨ ਖਾਨ ਦੇ ਲਈ ਜਿਹੜਾ ਸਿਕਿਉਰਿਟੀ ਏਜੰਸੀਜ਼ ਲਈ ਵੀ ਸਭ ਤੋਂ ਵੱਡਾ ਚੈਲੰਜ ਹੋਏਗਾ ਉਹਨਾਂ ਨੂੰ ਸੇਫਟੀ ਸਿਕਿਉਰਿਟੀ ਪ੍ਰੋਵਾਈਡ ਕਰਨਾ, ਔਰ ਖਾਸ ਤੌਰ ਤੇ ਜਿੱਥੇ ਇੰਨੀਆਂ ਕ ਏਜੰਸੀਆਂ ਬਾਹਰਲੇ ਲੱਗੇ ਹੋਏ ਨੇ ਸਭ ਕੁਝ ਨੂੰ ਅਪਸੈਟ ਕਰਨ ਦੇ ਲਈ। ਫਿਰ ਉਹਨਾਂ ਨੇ ਐਂਟੀ ਕਰਪਸ਼ਨ ਦੀ ਗੱਲ ਕੀਤੀ ਕਿ ਬਈ we will help small businesses, will bring in new things to bring in employment for young people, anti corruption institutions ਨੂੰ ਅਸੀਂ ਮਜ਼ਬੂਤ ਕਰਾਂਗੇ, ਕਿਸਾਨਾਂ ਨੂੰ ਮਜ਼ਬੂਤ ਕਰਾਂਗੇ। ਔਰ the next thing I want to talk about is that we face a very big foreign policy challenge। ਇਹ ਹੁਣ ਸਾਡਿਆਂ ਨਾਲ ਸੰਬੰਧਿਤ ਜਿਹੜਾ ਗਵਾਂਢੀ ਦੇ ਵਿੱਚ ਉਹਨਾਂ ਨੇ ਕਿਹਾ ਜੀ ਫੋਰਨ ਪਾਲਿਸੀ ਚੈਲੰਜ ਹੈ। if any country needs peace right now then it is Pakistan, ਕਿ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ। Our economic crisis is such that we want to have good relations with all our neighbors. China gives us a huge opportunity through CPEC to use it and drive investments into Pakistan। उन्होंने चाइना तो ਗੱਲ ਸ਼ੁਰੂ ਕੀਤੀ ਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਸਾਡੀ ਓਪਰਚੁਨਿਟੀ ਹੈ ਵੱਡੀ, ਔਰ ਗਵਾਂਢੀਆਂ ਨਾਲ ਚੰਗੇ ਸਬੰਧ ਹੋਣੇ, ਅਸੀਂ ਇਸ CPEC ਦੇ ਮੌਕੇ ਨੂੰ ਅਵੇਲ ਕਰੀਏ। We want to learn from China how they brought 700 million people out of poverty. The other thing we can learn from China is the measure they have taken against corruption, how they have arrested more than 400 ministers there. So ਇਹ ਜ਼ਾਹਰ ਹੈ ਵੀ ਇਮਰਾਨ ਖਾਨ ਦੇ ਮਾਈਂਡ ਚਾਈਨਾ ਮਾਡਲ ਹੈ ਕਿ ਕਿਵੇਂ 700 ਮਿਲੀਅਨ ਲੋਕਾਂ ਦੀ ਗਰੀਬੀ ਔਰ ਕਰਪਸ਼ਨ ਜਿਹੜੀ ਹੈ ਉੱਥੇ ਉਹਨਾਂ ਨੇ ਖਤਮ ਕੀਤੀ। ਸੋ ਫਿਰ ਜਿਹੜੀ ਸੈਕੰਡ ਗੱਲ ਉਹਨਾਂ ਦਾ ਇੱਕ ਇਸ ਪਾਸੇ ਚਾਈਨਾ ਨਾਲ ਹੈ, ਦੂਸਰਾ ਇੰਪੋਰਟੈਂਟ ਇਸ਼ੂ ਅਫਗਾਨਿਸਤਾਨ। Then there is Afghanistan, a country that has suffered the most in the war on terror. Afghanistan's people need peace. We want peace there. If there is peace in Afghanistan, there will be peace in Pakistan. We will make every effort to achieve peace there. We want to have open borders with Afghanistan one day. ਇਹ ਵੀ ਬੜੀ ਇੰਪੋਰਟੈਂਟ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਇੱਕ ਪਾਸੇ ਕੁਝ ਲੋਕ ਦੀਵਾਰ ਬਣਾਉਣ ਦੀ ਗੱਲ ਕਰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਓਪਨ ਬਾਰਡਰ, ਕਿਉਂਕਿ ਪਠਾਨ ਕਬੀਲੇ ਨੇ ਅੱਧੇ ਕਿੱਧਰ ਫਸੇ ਹੋਏ ਨੇ, ਅੱਧਰ ਉੱਥੇ ਫਸੇ ਹੋਏ ਨੇ ਡਿਊਰੈਂਟ ਲਾਈਨ ਦੇ। ਔਰ ਇਹਦੇ 'ਚ ਇੱਕ ਗੱਲ ਇਹ ਵੀ ਜਿਹੜੀ ਉਹਨਾਂ ਦੇ ਹੱਕ 'ਚ ਜਾਂਦੀ ਹੈ, ਕਿਉਂਕਿ ਪਹਿਲੇ ਦਿਨ ਤੋਂ ਹੀ ਜਿਹੜਾ ਇਮਰਾਨ ਖਾਨ ਨੇ ਅਫਗਾਨਾਂ ਦੇ ਹੱਕ 'ਚ ਅਮਰੀਕਨ ਨੀਤੀਆਂ, ਡਰੋਨ ਹਮਲੇ, ਇਹਨਾਂ ਸਾਰਿਆਂ ਦਾ ਵਿਰੋਧ ਕੀਤਾ। ਕੰਸਿਸਟੈਂਟ ਪਾਲਿਸੀ ਹੈ। ਇਹੀ ਕਾਰਨ ਹੈ ਕਿ ਅਮਰੀਕਨ ਪੱਤਰਕਾਰ ਜਾਂ ਉਹਨਾਂ ਨੂੰ ਕਈ ਜਿਹੜੇ ਨੇ ਉਹ ਤਾਲਿਬਾਨ ਖਾਨ ਕਹਿੰਦੇ ਸੀਗੇ, ਇਮਰਾਨ ਖਾਨ ਨਹੀਂ ਹੈ, ਤਾਲਿਬਾਨ ਖਾਨ ਹੈ। ਪਰ
ਇਸ ਗੱਲ ਨੇ ਤਾਲਿਬਾਨ ਦੇ ਵਿੱਚ ਵੀ, ਅਫਗਾਨਾਂ 'ਚ, ਕਿਉਂਕਿ ਖੁਦ ਅਫਗਾਨ ਨੇ, ਖੁਦ ਪਠਾਨ ਕਬੀਲੇ ਨਾਲ ਨੇ, ਸੋ ਉਹ ਸਾਰੇ ਰਿਸਪੈਕਟ ਕਰਦੇ ਨੇ ਕਿ ਭਾਈ ਇਸ ਬੰਦੇ ਨੇ ਹਾਂ ਦਾ ਨਾਰਾ ਮਾਰਿਆ ਕਿ ਭਾਈ ਅਮਰੀਕਾ ਜਿਹੜਾ ਡਰੋਨ ਹਮਲਿਆਂ ਨਾਲ ਔਰ ਬੇਗੁਨਾਹ ਔਰਤਾਂ ਬੱਚੇ ਦੂਜੇ ਤੀਜੇ ਮਾਰੇ ਜਾ ਰਹੇ ਨੇ। ਸੋ ਚਾਈਨਾ ਤੋਂ ਬਾਅਦ ਉਹਨਾਂ ਨੇ ਅਫਗਾਨਿਸਤਾਨ ਪਾਲਿਸੀ ਲੈ ਕੀਤੀ, ਹੁਣ ਅੰਕਲ ਸੈਮ ਦੀ ਉਹਨਾਂ ਨੇ ਗੱਲ ਕੀਤੀ। With the United States, we want to have a mutually beneficial relationship. Up until now, that has been one way. The US thinks it gives us aid to fight their war. We want both countries to benefit. We want a balanced relation. ਇਹ ਬਰਾਬਰੀ ਦੀ ਗੱਲ ਕਿ ਇਹ ਨਹੀਂ ਹੈ ਵਨ ਅਪਮੈਨਸ਼ਿਪ ਉਹ ਕਰਕੇ ਤੁਰੇ ਹੋਣ ਕਿ ਜੀ ਅਸੀਂ ਏਡ ਦੇ ਰਹੇ ਹਾਂ, ਔਰ ਉਹਦੀ ਬਿਗਨਿੰਗ ਇਹ ਹੈ ਵੀ ਵਾਂਟ ਏ ਮਿਊਚੁਅਲੀ ਬੈਨੀਫੀਸ਼ੀਅਲ, ਇੱਕ ਦੂਜੇ ਦੀ ਬਰਾਬਰੀ ਦੇ ਸਤਰ ਦੇ ਉੱਤੇ। ਔਰ ਇਹ ਫਿਰ ਉਹਨਾਂ ਨੇ ਵੀ ਵਾਂਟ ਟੂ ਇੰਪਰੂਵ ਟਾਈਜ਼ ਵਿਦ ਈਰਾਨ। Saudi Arabia is a friend who has always stood by us in difficult times. Our aim will be that whatever we can do for conciliation in the Middle East, we want to play that role. Those tensions that fight between neighbors, we will try to bring them together. ਹੁਣ ਇਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਹੈ ਕਿ ਸਾਊਦੀ ਅਰੇਬੀਆ ਦੀ ਗੱਲ ਕਰਨ ਤੋਂ ਪਹਿਲਾਂ ਈਰਾਨ ਦੀ, ਕਿਉਂਕਿ ਸਾਊਦੀ ਅਰੇਬੀਆ ਔਰ ਈਰਾਨ ਦੀ ਆਪਸੀ ਟੱਕਰ ਹੈ, ਉਹ ਸ਼ੀਆ ਮੁਲਕ ਹੈ, ਉਹ ਦੂਜਾ, ਪਰ ਈਰਾਨ ਜਿਹੜਾ ਉਹ ਗਵਾਂਢੀ ਵੀ ਹੈ ਪਾਕਿਸਤਾਨ ਦਾ, ਔਰ ਪਾਕਿਸਤਾਨ ਦੀ ਆਪਣੀ ਆਬਾਦੀ ਜੇ ਮੈਂ ਗਲਤ ਨਾ ਹੋਵਾਂ 30 ਤੋਂ 35% ਜ਼ਰੂਰ ਸ਼ੀਆ ਪਾਪੂਲੇਸ਼ਨ ਹੈ। ਔਰ ਇਹ ਮੈਸੇਜ ਵੀ ਦਿੱਤਾ ਹੈ ਕਿ ਭਾਈ ਅਸੀਂ ਇੱਕੋ ਵੇੜੇ ਈਰਾਨ ਨਾਲ ਵੀ ਗਵਾਂਢੀ ਦੇ ਨਾਤੇ, ਔਰ ਸਾਊਦੀ ਅਰੇਬੀਆ ਜਿਹੜਾ ਕਿ ਸਾਡੇ ਨਾਲ ਹਮੇਸ਼ਾ ਖਲੋਤਾ ਹੈ ਦੋਸਤ ਦੇ ਨਾਤੇ, ਉਹਦੇ ਨਾਲ ਇੱਕੋ ਵੇਲੇ ਅਸੀਂ ਚੰਗੇ ਰਿਲੇਸ਼ਨ ਕਰ ਸਕਦੇ ਹਾਂ। ਸਾਊਦੀ ਅਰੇਬੀਆ ਨੂੰ ਉਹਨਾਂ ਨੇ ਅੱਗੋਂ ਚੋਗਾ ਪਾਇਆ ਵੀ ਤੁਹਾਡੀ ਜਿਹੜੀ ਉੱਥੇ ਟਸਲ ਚੱਲ ਰਹੀ ਹੈ ਯਮਨ ਦੇ ਵਿੱਚ ਜਾਂ ਦੂਜੇ ਤੀਜੇ, ਅਸੀਂ ਉਹਦੇ 'ਚ ਵੀ ਆਪਣਾ ਇੱਕ ਰੋਲ ਅਦਾ ਕਰਾਂਗੇ। ਔਨ ਇੰਡੀਆ ਹੁਣ ਜਿਹੜਾ ਉਹਨਾਂ ਦਾ ਇਸ ਪੱਖੋਂ, ਕਿਉਂਕਿ ਇੰਡੀਅਨ ਮੀਡੀਆ ਤਾਂ ਲੱਗਾ ਹੈ ਜਦੋਂ ਦਾ ਇਮਰਾਨ ਖਾਨ ਜਿੱਤਵਾ ਜਾ ਰਿਹਾ ਵਿਲਨ ਬਣਾਇਆ ਹੋਇਆ ਕਿ ਵੀ ਜਿਵੇਂ, ਔਰ ਉਹਨਾਂ ਨੇ ਕਿਹਾ ਆਪਣੇ ਟਵੀਟ 'ਚ ਵੀ ਕਿਹਾ ਸੀ ਕਿ ਜਿਵੇਂ ਬਾਲੀਵੁੱਡ ਫਿਲਮਾਂ ਦਾ ਵਿਲਨ ਹੁੰਦਾ ਉਵੇਂ ਬਣਾਇਆ, ਪਰ ਉਹਨਾਂ ਨੇ ਬੜਾ ਬੈਲੈਂਸਡ ਰਿਐਕਸ਼ਨ ਔਨ ਇੰਡੀਆ। ਆਈ ਵਾਜ਼ ਸੈਡਨਡ ਇਨ ਦ ਲਾਸਟ ਫਿਊ ਡੇਜ਼ ਹਾਊ the media in India portrayed me as a Bollywood film villain. It seemed like India feared everything but would happen. It seemed like India feared everything bad would happen if Imran Khan came into power. I am the Pakistani who has the most familiarity with India. I have been all over that country. उन्होंने कहा मैंने दुख होया कि मैंने Bollywood ਦੇ ਜਿਹੜਾ ਉਹ ਵਿਲਨ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਮੈਂ ਭਾਰਤ ਬਾਰੇ ਬਹੁਤ ਕੁਝ ਮੈਂ ਉੱਥੇ ਹਰ ਪਾਸੇ ਗਿਆ, ਮੇਰੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ। ਆਈ ਥਿੰਕ ਇਟ ਵਿਲ ਬੀ ਵੈਰੀ ਗੁੱਡ ਫॉर all of us if we have good relations with India. We need to have trade ties, and more we will trade, both countries will benefit. The unfortunate truth is that Kashmir is a core issue, and the situation in Kashmir and what the people of Kashmir have seen in the last 30 years, they have really suffered. ਇਹ ਬੜੀ बैलेंस स्टेटमेंट है। एक पास उन्होंने ऑलिव ब्रांच भी फड़ाई है कि भाई ट्रेड करो दूजा करो, पर कोर इशू जो कश्मीर है। और जो उन्होंने 30 साल की गल की है, ज़ाहिर है जो तो उत्थे आर्मड स्ट्रगल शुरू हुई है 1988-99 तो क्या भी उन्होंने बहुत सफ़र किया, और ये जी है ये सच्चाई है, और इस दे उत्ते काम करने की लोड़। पाकिस्तान एंड इंडियाज़ लीडरशिप शुड सिट एट ए टेबल एंड ट्राई टू फिक्स दिस प्रॉब्लम। इट्स नॉट गोइंग एनीवेयर कि एक दूजे ਨੂੰ ਬਲੇਮ ਕਰੋ, ਇੱਕ ਇਹਦਾ ਕੋਈ ਹੱਲ ਨਹੀਂ ਨਿਕਲਣਾ, ਬੈਠੋ ਔਰ ਇਹਨੂੰ ਗੱਲਬਾਤ ਕਰੋ। We are at square one right now with India. If India's leadership is ready, we are ready to improve ties with India. If you step forward one step, we will take 2 steps forward. ਉਹਨਾਂ ਨੇ ਕਿਹਾ ਭਾਰਤ ਨੂੰ, ਉਹਨਾਂ ਨੇ ਕਿਹਾ ਜੀ ਆਓ ਤੁਸੀਂ ਇੱਕ ਕਦਮ ਚੱਲ ਕੇ ਆਓਗੇ ਅੱਗੇ, ਅਸੀਂ 2 ਕਦਮ ਤੁਹਾਡੇ ਲਈ ਤੁਰ ਕੇ ਆਵਾਂਗੇ। I say this with conviction. This will be the most important thing for the subcontinent, for both countries to have friendship. ਕਿ ਸਾਡੇ ਉਪ ਮਹਾਦੀਪ ਲਈ ਦੋਨਾਂ ਦੇਸ਼ਾਂ ਲਈ ਇਹ ਜ਼ਰੂਰੀ ਹੈ ਕਿ ਇਵੇਂ ਹੋਏ। ਔਰ ਮੈਂ ਇਹ ਬਿਲਕੁਲ ਇਮਾਨਦਾਰੀ ਦੇ ਨਾਲ, ਕਨਵਿਕਸ਼ਨ ਦੇ ਨਾਲ ਕਹਿ ਰਿਹਾ। ਟੂ ਐਂਡ ਅਖੀਰ ਵਾਰ ਅਸੀਂ ਜਾ ਰਹੇ। ਆਈ ਪਲੇਜ ਮਾਈ ਪਾਕਿਸਤਾਨੀ ਨੇਸ਼ਨ that I will prove that we can fix our governance system in this country. We can also bring a governance system that can make the people's lives easier. ਕਿ ਚੰਗੀ ਸਰਕਾਰ ਦੇਾਂਗੇ, ਲੋਕਾਂ ਦੀ ਜ਼ਿੰਦਗੀ ਸੌਖੀ ਹੋਏਗੀ। I pledge this to you today. It will be my foremost aim. It will be my foremost aim to remain as simple as possible in this poor country. These huge symbols, these mentions and protocols on public's money, I pledge that there will be a different kind of governance in Pakistan. कि मैं एक बहुत हंबल तौर पर रवांगा, सादा रवांगा, और ये सारे दा जिहड़ा चंगी तुहानू गवर्नेंस देंगा। I am saying to you today
that for the first time Pakistan's policy won't be for the few rich people, it will be for the poor, for our women, for our minorities whose rights are not respected. So minorities ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਉਹ ਔਰਤਾਂ ਦੇ ਨਾਲ ਹੀ ਕਿ ਵੀ ਹਾਲਾਂਕਿ ਇਹ ਵੀ ਉਹਨਾਂ ਤੇ ਚਾਰਜ ਰਿਹਾ ਕਿ ਜਿਹੜੀ ਵਿਮਨ ਪ੍ਰੋਟੈਕਸ਼ਨ ਬਿੱਲ ਆਇਆ ਸੀ ਉਹਦੇ ਅਗੇਂਸਟ ਉਹਨਾਂ ਨੇ ਵੋਟ ਕੀਤਾ ਸੀ ਅਸੈਂਬਲੀ 'ਚ ਔਰ ਹੋਰ ਵੀ ਕੁਝ ਮਾਮਲਿਆਂ ਦੇ ਵਿੱਚ ਹੈ ਪਰ ਚਲੋ ਉਹਨਾਂ ਨੇ ਜਾਂਦੇ ਜਾਂਦੇ ਵੈਸੇ ਜੇ ਵਿਮਨ ਤੇ ਇੱਕ ਅਦਾ ਸੈਗਮੈਂਟ ਸਪੈਸ਼ਲ ਹੁੰਦਾ ਤੇ ਚੰਗਾ ਹੁੰਦਾ ਪਰ ਉਹਨਾਂ ਨੇ ਆਪਣਾ ਕੋਰ ਵੀ ਦੇਖਣਾ ਹੈ ਉਹ ਫਤਵੇ ਵੀ ਮੁੱਲਾ ਨੇ ਪਤਾ ਨਹੀਂ ਕੀ ਫਤਵਾ ਦੇ ਦੇਣਾ ਉਹ ਤੋਂ ਵੀ ਘਬਰਾ ਜਾਂਦੇ ਨੇ whose rights are not respect ਉਹਨਾਂ ਨੇ ਕਿਹਾ ਵੀ ਮਾਈਨੋਰਿਟੀਜ਼ ਵਿਮਨ ਗਰੀਬ ਜਿਨ੍ਹਾਂ ਦੇ ਹੱਕ ਜਿਹੜੇ ਨੇ ਉਹ ਠੀਕ ਨਹੀਂ ਨੇ my whole aim will be to protect our lower classes and to bring them up finally on ਇਹ ਉਹਨਾਂ ਨੇ ਕਿਹਾ ਕਿ ਵੀ ਰਿਗ ਨਹੀਂ ਹੋਈ ਜਿਵੇਂ ਸਾਰਾ ਚੱਲ ਰਿਹਾ ਉਹ ਠੀਕ ਹੈ ਇਹ ਉਹਦਾ ਪਾਰਟ ਹੈ today I say in ਬਾਕੀ ਉਹਨਾਂ ਨੇ ਕਿਹਾ this is the cleanest election in Pakistan history ਸੋ ਅਸੀਂ ਉਹਨਾਂ ਦੇ ਸਾਰੇ ਪਾਰਟ ਨੂੰ ਹੀ ਡਿਸਕਸ ਕਰ ਦਿੱਤਾ ਹੈ ਤੇ ਟਾਈਮ ਵੀ ਘੜੀ ਦੀ ਸੂਈ ਜਿਹੜੀ ਹੈ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ ਜਲੰਧਰ ਕਨੈਕਸ਼ਨ ਦੀ ਮੈਂ ਗੱਲ ਤਾਂ ਕਰ ਦਿੱਤੀ ਹੈ ਦਾਨਿਸ਼ਮੰਦਾਂ ਦੀ ਵੀ ਗੱਲ ਕੀਤੀ ਹੈ ਔਰ ਦੋ ਤਿੰਨ ਦੇ ਜਿਨ੍ਹਾਂ ਦਾ ਇੰਟਰਵਿਊ ਕਿਉਂਕਿ ਟ੍ਰਿਬਿਊਨ ਨੇ ਅੱਜ ਇਸ ਤੇ ਸਟੋਰੀ ਕੀਤੀ ਹੈ ਇਮਰਾਨਸ ਜਲੰਧਰ ਕਨੈਕਟ ਹਿਸ ਮੈਟਰਨਲ ਫੈਮਿਲੀ ਲਿਵਡ ਐਟ ਬਸਤੀ ਦਾਨਿਸ਼ਮੰਦਾਂ ਕਿ ਉਹਨਾਂ ਦੇ ਨਾਨਕੇ ਉੱਥੇ ਹੀ ਸੀ ਫਿਰ ਉਹਨਾਂ ਨੇ ਕਿਹਾ ਵੀ ਉਹ ਦਾਨਿਸ਼ਮੰਦਾਂ 'ਚ ਇੱਕ ਪੀਲੀ ਕੋਠੀ ਹੈ he claims it to be of Khanum family ਕਿਉਂਕਿ ਉਹਨਾਂ ਦੀ ਜਿਹੜੀ ਸ਼ੌਕਨ ਖਾਨਮ ਉਹਨਾਂ ਦਾ ਨਾਂ ਹੈ our elders had told us that Imran's mother was born here paternal family ਵੀ ਉਹਨਾਂ ਦੀ ਉੱਥੇ ਰਹੀ ਔਰ ਜਿਹੜਾ ਲਾਸਟ ਟੱਚਿੰਗ ਪੁਆਇੰਟ ਸੀ ਉਹਨਾਂ ਨੇ ਕਿਹਾ ਕਿ while speaking about his Jalandhar roots Imran Khan had said his family was based here for over 600 years ਜਦੋਂ ਇਮਰਾਨ ਖਾਨ ਉੱਥੇ ਗਿਆ ਜਲੰਧਰ ਉੱਥੇ ਉਹਨੇ ਕਿਹਾ ਇਹ ਜਿਹੜਾ ਸਾਡਾ ਬਸਤੀ ਦਾਨਿਸ਼ਮੰਦਾਂ ਜਲੰਧਰ ਹੈ 600 ਸਾਲ ਤੋਂ ਸਾਡੀ ਫੈਮਿਲੀ ਇੱਥੇ ਹੈ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਇਹ ਤਾਂ ਇਟ ਵਾਸ ਅ ਰੀਅਲ ਟਰਾਮਾ ਫॉर them to relocate to Lahore we had several relatives in Jalandhar all of them were uprooted ਸੋ ਸਾਰਾ ਉਹਨਾਂ ਦਾ ਕੁਨਬਾ ਹੀ ਜਲੰਧਰ ਦੇ ਵਿੱਚ ਬੈਠਾ ਸੀ Imran had told media persons during his visit to the city in 2004 ਔਰ ਜਦੋਂ ਉਹਨਾਂ ਨੂੰ ਪੁੱਛਿਆ ਕਿ will the relations between the two countries worsen further under the Imran regime ਕਿ ਵੀ ਖਰਾਬ ਹੋਣਗੇ ਰਿਸ਼ਤੇ the locals refused to believe so ਉਹਨਾਂ ਨੇ ਕਿਹਾ ਬਿਲਕੁਲ ਨਹੀਂ this is not possible ਇਹ ਬਿਲਕੁਲ ਸੰਭਵ ਨਹੀਂ he is like ਪੰਜਾਬ ਦਾ ਪੁੱਤਰ ਉਹ ਸਾਡੇ ਪੰਜਾਬ ਦਾ ਪੁੱਤਰ ਹੈ he will not bow down to political pressures as from heart he will always remain a true ਪੰਜਾਬੀ ਕਿ ਦਿਲ ਉਹਦਾ ਪੰਜਾਬ ਨਾਲ ਹੀ ਧੜਕਦਾ ਹੈ ਔਰ ਉਹ ਵੈਸੇ ਉਹ ਕਿਸੇ ਦਬਾਅ ਥੱਲੇ ਨਹੀਂ ਆਏਗਾ ਔਰ ਇਹ ਉਹਨਾਂ ਨੇ ਕਿਹਾ 75 years old ਸਰਦਾਰੀ ਲਾਲ ਇੱਕ ਹਿੰਦੂ ਬਸਤੀ ਦਾਨਿਸ਼ਮੰਦਾਂ ਦਾ ਇਹ ਕਹਿ ਰਿਹਾ ਵੀ ਇਹ ਪੰਜਾਬ ਦਾ ਪੁੱਤਰ ਹੈ ਦਿਲ ਦਾ ਇੱਥੇ ਧੜਕਦਾ ਉਹ ਧਮਕੀਆਂ ਚ ਨਹੀਂ ਉਹਨੇ ਆਣਾ ਸੋ ਅਸੀਂ ਇਸ ਸੈਗਮੈਂਟ ਜਿਹੜਾ ਐਕਸਕਲੂਸਿਵਲੀ ਅਸੀਂ ਇਮਰਾਨ ਖਾਨ ਜਿਹੜੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਹਨਾਂ ਦੇ ਲਈ ਜੋ ਉਹਨਾਂ ਦੀ ਸਪੀਚ ਔਰ ਕੀਤਾ ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੰਨੇ ਬੈਸਟ ਵਿਸ਼ੇਸ ਅੰਗਰੇਜ਼ੀ ਚ ਕਹਿੰਦੇ ਨੇ ਜੀ ਔਰ ਬੜੇ ਅੱਛੇ ਵਿਚਾਰ ਦਿੱਤੇ ਉਹਨਾਂ ਨੇ ਐਜ਼ ਅ ਪ੍ਰਾਈਮ ਮਿਨਿਸਟਰ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਔਰ ਜਦੋਂ ਵੀ ਉਹ ਨਿਊਯਾਰਕ ਆਣਗੇ ਕਿਉਂਕਿ ਅਸੀਂ ਸਾਊਥ ਵਿਊ ਬ੍ਰਾਡਕਾਸਟਿੰਗ ਜਿੱਥੇ ਬੈਠੇ ਆ ਇੱਥੇ ਇਮਰਾਨ ਖਾਨ ਅਕਸਰ ਆਉਂਦੇ ਰਹੇ ਨੇ ਉਹਨਾਂ ਦੀ ਪਿਕਚਰਸ ਵੀ ਲੱਗੀਆਂ ਹੋਈਆਂ ਜੀ ਇੱਥੇ ਉਹ ਪ੍ਰੈਸ ਕਾਨਫਰੰਸਸ ਵੀ ਕਰਦੇ ਰਹੇ ਔਰ ਹੁਣ ਅਸੀਂ ਐਕਸਪੈਕਟ ਕਰਾਂਗੇ ਕਿ ਐਜ਼ ਅ ਪ੍ਰਾਈਮ ਮਿਨਿਸਟਰ ਜਦੋਂ ਆਣਗੇ ਤੇ ਅਸੀਂ ਉਹਨਾਂ ਨੂੰ ਆਪਣਾ ਸਟੂਡੀਓ ਵੀ ਜ਼ਰੂਰ ਦਿਖਾਵਾਂਗੇ ਤੇ ਇੰਟਰਵਿਊ ਕਰ ਸਕਦੇ ਇੰਟਰਵਿਊ ਸਾਨੂੰ ਦੇ ਦੇਣ ਤਾਂ ਫਿਰ ਉਹ ਸਾਰਿਆਂ ਨੂੰ ਬੈਸਟ ਸੋਨੇ ਤੇ ਸਾਗ ਆਏਗਾ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ